ਸਾਡੇ ਤਾਂ ਵੇੜੇ ਮੁੱਢ ਮਕਈ ਦਾ ਲਾੜਾ ਤੇ ਲੱਗਦਾ ਉਦਲ ਗਈ ਦਾ ਨ ਲੱਜਿਓ ਲੱਜ ਤੁਹਾਨੂੰ ਨਹੀਂ। ਯਾਨੀ ਕੋਈ ਆਰਕੀਟੈਕਟ, ਕੋਈ ਮਿਸਤਰੀ, ਕੋਈ ਮਕੈਨਿਕ, ਉਸ ਦੇ ਉੱਤੋਂ ਤੁਸੀਂ ਜਿਹੜਾ ਹੈ ਨਾ ਸਿੱਖ ਕਹੋ ਜੀ ਮੈਂ ਅੱਜ ਸ਼ਾਇਰ ਬਣਨਾ ਹੈ, ਤੇ ਉਹ ਸਿੱਖਣਾ ਸ਼ੁਰੂ ਕਰ ਦੇਗਾ। ਤੇ ਉਹ ਇਸ ਤਰ੍ਹਾਂ ਪੋਸੀਬਲ ਨਹੀਂ ਹੈ ਕਿ ਜਾਂ ਸ਼ਾਇਰ ਹੁੰਦਾ ਹੈ ਜਾਂ ਸ਼ਾਇਰ ਨਹੀਂ ਹੁੰਦਾ। ਇਹਦੇ ਦਰਮਿਆਨ ਦੀ ਕੋਈ ਕੈਫੀਅਤ ਨਹੀਂ ਹੈ। ਚਾਰ ਬੰਦ ਮੈਂ ਤੁਹਾਨੂੰ ਸੁਣਾਉਣਾ ਹੈ ਕਿ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਵਾਰਿਸ ਸ਼ਾਹ ਦੀ ਹੀਰ ਕਹਾਣੀ, ਬੁੱਲੇ ਸ਼ਾਹ ਦੇ ਪੈਰ ਦੇ ਘੁੰਗਰੂ, ਸ਼ਾਹ ਹੁਸੈਨ ਦੀ ਸੁਚਲ ਕਾਫੀ, ਆਦਮਜ਼ਾਦ ਦੀ ਪਹਿਲੀ ਮਾਫੀ। ਤੇ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਚਲਦੇ ਖੂਹ ਦੀਆਂ ਵਗਦੀਆਂ ਟਿੰਡਾਂ, ਵਾਹ ਵਾਹ ਵਾਹ, ਖੇਤਾਂ ਵਿੱਚ ਖਲੋਤੇ ਬੰਨੇ, ਔਸ ਫਜਰ ਦੀ ਬਾਂਗ ਡਿਗਰਦੀ, ਵਾਹ ਬਾਂਗ ਡਿਗਰਦੀ, ਕੀ ਬਾਤ। ਤੇ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਬੱਗੀ ਅੱਖ ਦਾ ਕਾਲਾ ਸੁਰਮਾ, ਸੰਦਲ ਬਾਂਹ ਵਿੱਚ ਨੱਚਦਾ ਕੰਗਨ, ਨੱਕ ਦੀ ਨਥਲੀ ਸੁਰ ਵਿੱਚ ਵੱਜਦੀ ਪਿਆਰ ਦੀ ਵੰਜਲੀ। ਮੈਂ ਇੱਧਰ ਤੇ ਉੱਧਰ ਨੂੰ ਕੰਪੈਰੀਟਿਵਲੀ ਵੇਖਾਂ ਤੇ ਮੈਨੂੰ ਲੱਗਦਾ ਵੀ ਉਧਰਲੇ ਪਾਸੇ ਸ਼ਾਇਦ ਜਿਹੜੇ ਖੁਸ਼ਹਾਲ ਨੇ, ਮਤਲਬ ਇੱਥੇ ਥੋੜੇ ਜੇ ਇਸ ਤਰ੍ਹਾਂ ਨਹੀਂ ਹੈ। ਇਹ ਕਿਉਂ, ਇਹਦੀ ਵਜ੍ਹਾ ਕੀ? ਤੇ ਸ਼ਾਇਰ ਜਿਹੜੇ ਨੇ ਉਹਨਾਂ ਤੇ ਆਈਏ ਤੇ ਉਹ ਸਮਝਦੇ ਨੇ ਕਿ ਸ਼ਾਇਰੀ ਜਿਹੜਾ ਹੈ ਨਾ ਸਿਰਫ ਇਹੀ ਕਰ ਲੈਣਾ ਹੀ ਕਾਫੀ ਹੈ, ਤੇ ਬੱਚਿਆਂ ਦੇ ਲਈ ਰੋਜ਼ੀ ਰੋਟੀ ਦੀ ਉਹ ਕੋਈ ਇਤਨੀ ਸਟਰਗਲ ਕਰਦੇ ਹੀ ਨਹੀਂ ਹੈਗੇ। ਅਸੀਂ ਬੜੇ ਬੜੇ ਸ਼ਾਇਰਾਂ ਨੂੰ ਵੇਖੀਏ, ਉਹ ਜਾਂ ਐਡਿਕਟ ਹੁੰਦੇ ਨੇ ਮੁਖਤਲਿਫ ਨਸ਼ਿਆਂ ਦੇ, ਕਦੀ ਵੇਖਦੀ ਮਸਤ ਕਲੰਦਰਾਂ ਨੂੰ, ਕਦੀ ਜ਼ਾਹਿਰ ਨੂੰ ਕਦੀ ਅੰਦਰਾਂ ਨੂੰ, ਕਦੀ ਅੱਗ ਦੇ ਲਾਲ ਸਮੁੰਦਰਾਂ ਨੂੰ, ਕਦੇ ਨੋਹੇ ਪੜਦੀ ਲਾਸ਼ਾਂ ਤੇ, ਕਦੀ ਜਿਉਂਦੀਆਂ ਮਰਦੀਆਂ ਆਸਾਂ ਤੇ। ਅਸਾਂ ਇੰਜ ਨਹੀਂ ਲਿਖਦੇ ਦੁੱਖਾਂ ਨੂੰ, ਅਸਾਂ ਕੱਲਿਆਂ ਬਹਿ ਕੇ ਚੀਕਨੇ ਆ, ਅਸਾਂ ਇੰਜ ਹਯਾਤੀ ਲੀਕਨੇ। ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਲੁੱਕਨ ਮਿੱਟੀ ਸ਼ੱਕਰ ਭਿੱਜੀ, ਵਾਂਝੂ ਵਾਨਾ ਗੁੱਚੀ ਬੰਟੇ ਅੰਟ ਤੇ ਪੀਲਾ, ਬਾਂਦਰ ਕੀਲਾ। ਤੂੰ ਕੀ ਜਾਣੇ ਲਾਟੂ ਪਾਪੇ, ਲੀੜਿਆਂ ਉੱਤੇ ਵੱਜਦੇ ਥਾਪੇ, ਜਨਤਾਂ ਵਰਗੇ ਬੁੱਢੇ ਮਾਪੇ। ਤੇ ਮਤਲਬ ਹੈ ਕਿ ਅਗਰ ਤੁਹਾਡੇ ਕਲਾਮ 'ਚ ਜਾਨ ਹੈ ਤੇ ਫਿਰ ਅਸੀਂ ਉੱਥੇ ਪੈਸੇ ਨਹੀਂ ਭੇਜਦੇ ਬਲਕਿ ਉਹ ਸਾਨੂੰ ਭੇਜਦੇ। ਕੀ ਕਰੀਏ ਡਿੱਗਦੇ ਨੀਰ ਦਾ, ਇੱਕ ਦਰਦ ਕਲੇਜਾ ਚੀਰਦਾ, ਇੱਕ ਪਿੰਡਾ ਅੱਗ ਨੇ ਸਾੜਿਆ, ਇੱਕ ਪਿੰਡਾ ਸੂਲੀ ਚਾੜਿਆ, ਇੱਕ ਸੁਫਨਾ ਵੱਢ ਕੇ ਸੁੱਟਿਆ, ਇੱਕ ਵਸਦਾ ਪਿੰਡ ਉਜਾੜਿਆ। ਕਦੀ ਵੇਖਾਂ ਲੀੜੇ ਬਾਪ ਦੇ, ਕਦੀ ਵੇਖਾਂ ਕੁਰਤਾ ਵੀਰ ਦਾ, ਕੀ ਕਰੀਏ ਡਿੱਗਦੇ ਨੀਰ ਦਾ। ਇਸ ਵਰੇ ਮੈਂ ਸੋਚਿਆ ਹੈ ਕਿ ਆਪਣੇ ਆਪ ਨੂੰ ਕੋਲ ਬਿਠਾ ਕੇ ਰੋਜ਼ ਇੱਕ ਫੋਟੋ ਖਿੱਚਾਂ, ਆਪਣਾ ਹਾਲ ਸੁਣਾਵਾਂ ਖੁਦ ਨੂੰ, ਆਪਣਾ ਹਾਲ ਹੀ ਪੁੱਛਾਂ। ਕੁੱਪ ਹਨੇਰੀਆਂ ਰਾਤਾਂ ਕੋਲੋਂ ਪੋਰਾਂ ਨਾ ਘਬਰਾਵਾਂ, ਰੱਸੀ ਸੁੱਟ ਕੇ ਅੰਬਰਾਂ ਵਿੱਚੋਂ ਚਾਨਣ ਕੱਢ ਲਿਆਵਾਂ। ਇਸ ਵਰੇ ਵੀ ਸੋਚਿਆ ਹੈ ਕਿ ਦਿਲ ਕਿਸੇ ਨੂੰ ਨਹੀਂ ਦੇਣਾ, ਜਾਨ ਤਲੀ ਤੇ ਨਹੀਂ ਤਰਨੀ, ਹੋਰ ਮੁਹੱਬਤ ਨਹੀਂ ਕਰਨੀ। ਵਾਹ ਵਾਹ ਵਾਹ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਨਾਸਰ ਢਿੱਲੋਂ ਪੋਡਕਾਸਟ 'ਤੇ, ਬਲਕਿ ਤੁਸੀਂ ਅੱਜ ਦੀਆਂ ਸਾਡੀਆਂ ਲਿਚਗੜੀਚੀਆਂ 'ਤੇ। ਵੈਸੇ ਲਿਚਗੜੀਚੀਆਂ ਇਸ ਤੋਂ ਕਿਹਾ ਮਹਿਮਾਨ ਮੇਰੇ ਨਾਲ ਵੇਖਣ ਡਿਆ ਪਿਆ ਵੀ ਇਹ ਲਿਚਗੜੀਚੀਆਂ ਕੀ ਹੈ। ਆਂਦੇ ਵੀ ਗੁਰਭਜਨ ਗਿੱਲ ਸਾਹਿਬ ਨੇ ਆਂਦੇ ਵੀ ਤੁਹਾਨੂੰ ਪਤਾ ਮੈਂ ਉਹਨਾਂ ਨਾਲ ਕਰਨ ਡਿਆ ਪੋਡਕਾਸਟ, ਆਂਦੇ ਤੁਹਾਨੂੰ ਪਤਾ ਵੀ ਲਿਚਗੜੀਚੀਆਂ ਕੀ ਹੈ। ਮੈਂ ਕਹਿੰਦੇ ਮੈਨੂੰ ਨਹੀਂ ਪਤਾ ਪੋਡਕਾਸਟ ਦਾ ਪੰਜਾਬੀ ਮੈਂ ਨਾ ਕੀ ਹੈ। ਮੈਂ ਮੈਨੂੰ ਨਹੀਂ ਪਤਾ, ਆਂਦਾ ਲਿਚਗੜੀਚੀਆਂ। ਵਾਹ। ਸੋ ਇਸ ਤੋਂ ਸਾਡੀਆਂ ਅੱਜ ਦੀਆਂ ਲਿਚਗੜੀਚੀਆਂ ਦੇ ਸਾਡੇ ਬੜੇ ਖੂਬਸੂਰਤ ਪਿਆਰੇ ਸਾਡੇ ਸ਼ਾਇਰ, ਸਾਡੇ ਪਾਕਿਸਤਾਨ ਦਾ ਬੜਾ ਵੱਡਾ ਨਾਂ ਸਗੀਰ ਤਬਸਮ ਸਾਹਿਬ। ਸਰ ਬਹੁਤ ਸ਼ੁਕਰੀਆ। ਸਰ ਜਿਉਂਦੇ ਰਹੋ ਜੀ, ਤੁਹਾਡਾ ਤੇ ਤੁਹਾਡੇ ਜਿਤਨੇ ਵੀ ਜਿਹੜੇ ਸੁਣਨ ਵਾਲੇ ਨੇ, ਵੇਖਣ ਵਾਲੇ ਨੇ ਔਰ ਬੇਤਹਾਸ਼ਾ ਪਿਆਰ ਕਰਨ ਵਾਲੇ ਨੇ ਤੁਹਾਡੇ ਚੈਨਲ ਨਾਲ, ਤੁਹਾਡੇ ਨਾਲ, ਉਹਨਾਂ ਸਭ ਨੂੰ ਬਹੁਤ ਬਹੁਤ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਟਾਈਮ ਦਿੱਤਾ। ਮੈਂ ਦੱਸਦਾ ਜਾਵਾਂ ਵੀ ਪਾਕਿਸਤਾਨ ਦੇ ਵਿੱਚ ਇਸ ਵੇਲੇ ਹੁਣ ਜਿਹੜੇ ਵੱਡੇ ਨੈਸ਼ਨਲ ਸਾਡੇ ਟੈਲੀਵਿਜ਼ਨ ਨੇ, GNN ਨਿਊਜ਼, ਹੋਰ ਬਹੁਤ ਸਾਰੇ, ਉਹਨਾਂ 'ਤੇ ਇਹਨਾਂ ਦੀ ਸ਼ਾਇਰੀ, ਇਹਨਾਂ ਦੇ ਕਲਾਮ ਜਿਹੜਾ ਉਹਨਾਂ ਦੇ, ਕਿਉਂਕਿ ਪ੍ਰੋਗਰਾਮ ਬੜੇ ਚੱਲਦੇ ਨੇ ਸਾਡੇ ਨਾ, ਮਜ਼ਾਈਆ, ਮੁਜ਼ਾਕਰਾਤ, ਹੁਸ਼ਿਆਰੀਆਂ, ਇਹ ਇਸ ਤਰ੍ਹਾਂ ਦੇ ਬੜੇ ਫੇਮਸ ਪ੍ਰੋਗਰਾਮ ਨੇ। ਉਹਨਾਂ 'ਚ ਇਹਨਾਂ ਦੀ ਜਿਹੜੇ ਡਿਫਰੈਂਟ ਸਿੰਗਰਸ ਨੇ, ਇਹਨਾਂ ਦੀ ਸ਼ਾਇਰੀ, ਇਹਨਾਂ ਦੇ ਗਾਣੇ ਜਿਹੜੇ ਉਹਨਾਂ ਦੇ ਰਾਹੀਂ ਸਾਡੇ ਕੰਨਾਂ ਤੱਕ ਪਹੁੰਚਦੇ ਨੇ। ਜਿਵੇਂ ਪਿਛਲੇ ਦਿਨੀ ਨਿਮਰਾ ਮਹਿਰਾ ਨੇ, ਹੋਰ ਬਹੁਤ ਸਾਰੇ ਵੱਡੇ ਵੱਡੇ ਆਰਟਿਸਟ ਜਿਹੜੇ ਨੇ, ਉਹਨਾਂ ਨੇ ਇਹਨਾਂ ਦੇ ਗਾਣੇ ਗਾਏ। ਫਿਰ ਰਮਜ਼ਾਨ ਜਾਨੀ ਇੱਕ ਬਹੁਤ ਸੋਹਣਾ ਮੁੰਡਾ ਬਹਾਵਲ ਨਗਰ ਦਾ, ਬਹੁਤ ਸੋਹਣੀ ਆਵਾਜ਼, ਬੜਾ ਹੀ ਖੂਬਸੂਰਤ ਗਾਉਂਦਾ, ਉਹਨਾਂ ਦੀ ਆਵਾਜ਼ 'ਚ ਵੀ ਇਹਨਾਂ ਦਾ ਗਾਣਾ ਸੀ, ਇਹਨਾਂ ਦੇ ਲਿਖਿਆ ਹੋਇਆ ਇਹਨਾਂ ਦਾ। ਸੋ ਅੱਜ ਦੀ ਗੱਲਬਾਤ ਇਹਨਾਂ ਦੀ, ਇਸ ਸੋਹਣੇ ਸ਼ਾਇਰ ਦੀ ਗੱਲਬਾਤ, ਇਹਨਾਂ ਕੈਮਰਿਆਂ ਦੀ ਅੱਖੀਂ ਇਹਨਾਂ ਦੀ ਤੁਹਾਡੇ ਰੂਬਰੂ। ਸਰ ਬਹੁਤ ਫਿਰ ਮੈਂ ਕਹਿੰਦਾ ਨਾ ਵੀ ਸ਼ਾਇਰ ਜਿਹੜੇ ਨੇ ਨਾ, ਉਹ ਕਿਸੇ ਵੀ ਸੁਸਾਇਟੀ ਦਾ, ਕਿਸੇ ਵੀ ਮੁਲਕ ਦਾ, ਕਿਸੇ ਵੀ
ਜਿੱਥੇ ਰਹਿੰਦੇ ਜੇ, ਉਹਦਾ ਇੱਕ ਉਹ ਕੀ ਕਹਿੰਦੇ ਨਾ ਵੀ ਇੱਕ ਆਇਨਾ ਹੁੰਦਾ, ਇੱਕ ਸ਼ੀਸ਼ਾ ਹੁੰਦਾ ਉਹ ਜਿਹੜਾ ਵਿਖਾਉਂਦਾ ਵੀ ਸਾਡਾ ਰਹਿਤਲ ਕਿੱਦਾਂ ਦੀ ਆ, ਅਸੀਂ ਕਿੱਦਾਂ ਦੇ ਆ। ਤੇ ਇਹ ਕਦੋਂ ਤੋਂ ਸ਼ੌਕ ਪੈ ਗਿਆ ਸ਼ਾਇਰੀ ਦਾ? ਵੈਸੇ ਤਾਂ ਸਾਡੇ ਇਸ ਪੰਜਾਬ 'ਚ ਆਉਂਦੇ ਨਾ ਵੀ ਜਿਵੇਂ ਤੁਸੀਂ ਦੱਸਿਆ ਵੀ ਮੈਂ ਦੱਸਣ ਡਿਆ ਲੋਕਾਂ ਨੂੰ ਵੀ ਇਹ ਟੈਲੀਵਿਜ਼ਨ ਤੱਕ ਪਹੁੰਚ ਗਏ, ਵੱਡੇ ਸਿੰਗਰਾਂ ਨੇ ਗਾਣੇ ਗਾਏ। ਵੈਸੇ ਤਾਂ ਸਾਡੇ ਇੱਥੇ ਅੱਲਾ ਰਹਿਮ ਕਰੇ ਸਿੰਗਰਾਂ ਦੇ ਉਹਦਾ ਜਿਹੜੇ ਸ਼ਾਇਰ ਨੇ ਉਹਨਾਂ ਦੇ ਹਾਲਾਤ ਪਤਲੇ ਥੋੜ੍ਹੇ ਹੁੰਦੇ। ਹਾਂਜੀ, ਇਹਦੇ ਵਿੱਚ ਥੋੜ੍ਹਾ ਜਿਹਾ ਹੈ ਕਿ ਦੋ ਤਰ੍ਹਾਂ ਦਾ ਹੁੰਦਾ, ਇੱਕ ਤੁਹਾਡਾ ਕੰਟੈਂਟ ਕੈਸਾ ਹੈ, ਤੁਹਾਡਾ ਪਿਚ ਕੀ ਹੈ, ਉਸ ਤੋਂ ਬਾਅਦ ਜਿਹੜਾ ਹੈ ਤੁਹਾਡੀ ਉਹ ਕਿਸੇ ਹੱਦ ਤੱਕ ਜਿਸ ਨੂੰ ਕਹਿੰਦੇ ਨੇ ਲੱਕ ਕੇ ਤੁਹਾਡੀ ਬਹੁਤ ਸਾਰੇ ਰਾਈਟਰਸ ਐਸੇ ਨੇ ਜਿਹੜੇ ਕਿ ਬਹੁਤ ਅੱਛਾ ਲਿਖਦੇ ਨੇ, ਲੇਕਿਨ ਉਹਨਾਂ ਦੀ ਕੋਈ ਇਸ ਕਦਰ ਐਕਸੈਸ ਨਹੀਂ ਹੁੰਦੀ, ਅਪਰੋਚ ਨਹੀਂ ਹੁੰਦੀ ਜਿਹੜਾ ਅੱਜ ਦਾ ਮੀਡੀਆ ਹੈ ਉਸ ਤਿੱਕਰ। ਤੇ ਜਦੋਂ ਉਹ ਸੁਣਨ ਵਾਲਿਆਂ ਤਿੱਕਰ ਪਹੁੰਚੇਗਾ ਨਹੀਂ ਤੇ ਉਹਦਾ ਐਨਾਲਿਸਿਸ ਨਹੀਂ ਹੋ ਸਕਦਾ। ਤੇ ਉਹ ਜਿਸ ਤਰ੍ਹਾਂ ਲਿਖਿਆ ਜਾਂਦਾ ਉਸੇ ਤਰ੍ਹਾਂ ਪਿਆ ਉਹ ਦੁਨੀਆ ਤੋਂ ਕੂਚ ਕਰ ਜਾਂਦੇ ਨੇ ਤੇ ਉਹ ਜਿਹੜਾ ਹੈ ਆਵਾਮ ਤੱਕ ਪਹੁੰਚ ਨਹੀਂ ਪਾਉਂਦਾ। ਮੇਨ ਚੀਜ਼ ਹੈ ਕਿ ਤੁਸੀਂ ਆਪਣੇ ਸੁਣਨ ਵਾਲਿਆਂ ਤੱਕ ਕਿਸ ਤਰ੍ਹਾਂ ਪਹੁੰਚਾ ਸਕਦੇ ਹੋ ਆਪਣੀ ਆਵਾਜ਼ ਨੂੰ, ਆਪਣੀ ਗੱਲ ਨੂੰ। ਤੇ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀ ਸ਼ਾਇਰੀ ਕਦੋਂ ਤੋਂ ਸ਼ੁਰੂ ਕੀਤੀ, ਇਹਦਾ ਬੜਾ ਕਲੀਅਰ ਕੱਟ ਇੱਕ ਜਿਹੜਾ ਨਾ ਲਿਟਰੇਚਰ ਦੇ ਅੰਦਰ ਇਹਦੀ ਡੈਫੀਨੇਸ਼ਨ ਮੁਤਅੱਯਨ ਹੈ ਕਿ ਜਾਂ ਸ਼ਾਇਰ ਹੁੰਦਾ ਹੈ ਜਾਂ ਸ਼ਾਇਰ ਨਹੀਂ ਹੁੰਦਾ। ਇਹਦੇ ਦਰਮਿਆਨ ਦੀ ਕੋਈ ਕੈਫੀਅਤ ਨਹੀਂ ਹੈ। ਯਾਨੀ ਕੋਈ ਆਰਕੀਟੈਕਟ, ਕੋਈ ਮਿਸਤਰੀ, ਕੋਈ ਮਕੈਨਿਕ, ਉਸ ਦੇ ਉੱਤੋਂ ਤੁਸੀਂ ਜਿਹੜਾ ਹੈ ਨਾ ਸਿੱਖ ਕਹੋ ਜੀ ਮੈਂ ਅੱਜ ਸ਼ਾਇਰ ਬਣਨਾ ਹੈ ਤੇ ਉਹ ਸਿੱਖਣਾ ਸ਼ੁਰੂ ਕਰ ਦੇਗਾ, ਤੇ ਉਹ ਇਸ ਤਰ੍ਹਾਂ ਪੋਸੀਬਲ ਨਹੀਂ ਹੈ। ਇਹ ਤੁਹਾਡੇ ਅੰਦਰੋਂ ਇਹ ਗੋਡ ਗਿਫਟਡ ਹੁੰਦੀ ਹੈ ਕਿ ਤੁਹਾਡੇ ਅੰਦਰ ਤੁਸੀਂ ਕੋਈ ਜਿਵੇਂ ਮੁਸੱਵਰ ਹੈ ਜਾਂ ਕੋਈ ਅਫਸਾਨਾ ਨਿਗਾਰ ਹੈ, ਕੋਈ ਸ਼ਾਇਰ ਹੈ, ਉਹ ਇਸੇ ਤਰ੍ਹਾਂ ਜਿਹੜਾ ਹੈ ਉਸ ਦੇ ਅੰਦਰ ਇੱਕ ਟੈਲੈਂਟ ਮੌਜੂਦ ਹੁੰਦਾ ਹੈ। ਹਾਂ, ਇਦਰਾਕ ਉਸ ਨੂੰ ਉਮਰ ਦੇ ਕਿਸੇ ਵੀ ਹਿੱਸੇ 'ਚ ਹੋ ਸਕਦਾ ਹੈ ਕਿ ਮੈਂ ਲਿਖ ਸਕਦਾ ਹੈ। ਇਦਰਾਕ ਦਾ ਵੀ ਥੋੜ੍ਹਾ ਜਿਹਾ ਦੱਸ ਦਿਓ ਕਿਉਂਕਿ ਮੇਰੀ ਆਡੀਅנס ਉੱਧਰਲੇ ਪੰਜਾਬ ਤੋਂ ਬਹੁਤੀ ਜੁੜੀ ਵੀ। ਇਦਰਾਕ ਦਾ ਮਤਲਬ ਇਦਰਾਕ ਤੋਂ ਮਤਲਬ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਕਿਸੇ ਵੀ ਉਮਰ 'ਚ ਲੱਗ ਸਕਦਾ ਹੈ ਕਿ ਯਾਰ ਇਹ ਤੇ ਮੇਰੇ ਅੰਦਰ ਵੀ ਸਲਾਹੀਅਤ ਮੌਜੂਦ ਹੈ, ਕੰਮ ਤੇ ਮੈਂ ਵੀ ਕਰ ਸਕਦਾ ਹਾਂ। ਇਹ ਜਿਹੜਾ ਹੈ ਉਹ ਸ਼ੇਰ ਜਦੋਂ ਕੋਈ ਉਹ ਤਖਯਲ ਉਤਰਦਾ ਹੈ, ਖਿਆਲ ਉਤਰਦਾ ਹੈ ਤੇ ਉਸ ਨੂੰ ਉਹ ਲਿਖਦਾ ਹੈ ਤੇ ਉਹ ਜਿਹੜਾ ਹੈ ਉਸ ਨੂੰ ਜਦੋਂ ਨਾ ਉਦੋਂ ਅੰਦਾਜ਼ਾ ਹੁੰਦਾ ਹੈ ਕਿ ਇਹ ਤੇ ਵਾਕਈ ਇੱਕ ਨਾ ਗੋਡ ਗਿਫਟਡ ਚੀਜ਼ ਹੈ ਜਿਹੜਾ ਕਿ ਖੁਦ ਸਾਖਤਾ ਨਹੀਂ ਹੈ। ਮੈਂ ਇਹਦੇ ਤੇ ਕਹਿਣਾ ਕਿ ਜੀ ਇੱਕ ਨਜ਼ਮ ਹੈ ਕਿ ਅਸਾਂ ਇੰਜ ਨਹੀਂ ਲਿਖਦੇ ਦੁੱਖਾਂ ਨੂੰ, ਪਹਿਲੇ ਸੁਰਤ ਗਵਾਣੀ ਪੈਂਦੀ ਹੈ, ਇੱਕ ਅੱਖ ਨੂੰ ਲੋਰੀ ਦੇਨੇ ਆ, ਇੱਕ ਅੱਖ ਜਗਾਣੀ ਪੈਂਦੀ ਹੈ, ਕਈ ਰਾਤਾਂ ਕੋਟ ਕੇ ਪੀਨੇ ਆ, ਕਦੀ ਮਰਨੇ ਆ ਕਦੀ ਜੀਨੇ ਆ, ਫਿਰ ਸੋਚ ਹੁਲਾਰੇ ਖਾਂਦੀ ਹੈ, ਕਦੀ ਤਾਰਿਆਂ ਤੇ ਜਾ ਬਹਿੰਦੀ ਹੈ, ਕਦੀ ਮੋਰਾਂ ਵਾਂਗਰ ਨੱਚਦੀ ਏ, ਕਦੀ ਠਰ ਜਾਂਦੀ ਏ ਸੁਪਨਿਆਂ ਵਾਂਗ, ਕਦੀ ਅੱਗ ਦੇ ਵਾਂਗਰ ਭਖਦੀ ਏ, ਕਦੀ ਵੇਖਦੀ ਮਸਤ ਕਲੰਦਰਾਂ ਨੂੰ, ਕਦੀ ਜ਼ਾਹਿਰ ਨੂੰ ਕਦੀ ਅੰਦਰਾਂ ਨੂੰ, ਕਦੀ ਅੱਗ ਦੇ ਲਾਲ ਸਮੁੰਦਰਾਂ ਨੂੰ, ਕਦੇ ਨੋਹੇ ਪੜਦੀ ਲਾਸ਼ਾਂ ਤੇ, ਕਦੀ ਜਿਉਂਦੀਆਂ ਮਰਦੀਆਂ ਆਸਾਂ ਤੇ। ਅਸਾਂ ਇੰਜ ਨਹੀਂ ਲਿਖਦੇ ਦੁੱਖਾਂ ਨੂੰ, ਅਸਾਂ ਕੱਲਿਆਂ ਬਹਿ ਕੇ ਚੀਕਨੇ ਆ, ਅਸਾਂ ਇੰਜ ਹਯਾਤੀ ਲੀਕਨੇ ਆ। ਵਾਹ ਵਾਹ ਵਾਹ। ਤੇ ਇਹਦੇ ਅੰਦਰ ਇਹ ਪੂਰੀ ਕੈਫੀਅਤ ਹੈ ਕਿ ਇੱਕ ਇੱਕ ਦਰਦ, ਇੱਕ ਇੱਕ ਜਿਹੜਾ ਹੈ ਉਹਦੇ ਅੰਦਰ ਜਿਹੜਾ ਹਾਦਸੇ ਨੇ ਜ਼ਿੰਦਗੀ ਦੇ। ਦੇਖੋ ਨਾ, ਸ਼ਾਇਰ ਜ਼ਰੂਰੀ ਨਹੀਂ ਉਹਦੇ ਨਾਲ ਹੀ ਉਹ ਬੀਤੀ ਗਈ। ਦੋ ਤਰ੍ਹਾਂ ਨੇ, ਇੱਕ ਖਾਰਜੀ ਤੁਹਾਡੀ ਸੋਚ ਹੁੰਦੀ ਹੈ, ਇੱਕ ਦਾਖਲੀ। ਕੁਝ ਤੁਸੀਂ ਮੁਆਸ਼ਰੇ ਦੇ ਦੁੱਖ ਨੂੰ ਆਪਣੇ ਉੱਪਰ ਕੈਫੀਅਤ ਤਾਰੀ ਕਰਕੇ ਆਪਣੇ ਆਪ ਤੋਂ ਮੁਖਾਤਬ ਹੋ ਕੇ ਮੁਆਸ਼ਰੇ ਦੇ ਦੁੱਖ, ਲੁਕਾਈ ਦਾ ਦੁੱਖ ਲਿਖ ਰਹੇ ਹੁੰਦੇ, ਵਸੇਬ ਦਾ। ਕਦੀ ਤੁਸੀਂ ਵਸੇਬ ਦੇ ਦੁੱਖ, ਆਪਣੇ ਦੁੱਖ ਨੂੰ ਵਸੇਬ ਤੇ ਲਿਆ ਕੇ, ਲੁਕਾਈ ਤੇ ਲਿਆ ਕੇ ਗੱਲ ਕਰ ਰਹੇ ਹੁੰਦੇ ਹੋ। ਤੇ ਇਸ ਤਰ੍ਹਾਂ ਕਰਕੇ ਸ਼ਾਇਰ ਜਿਹੜਾ ਹੈ, ਮੈਨੂੰ ਜਿਹੜਾ ਪਤਾ ਚੱਲਿਆ ਕਿ ਮੈਂ ਲਿਖ ਸਕਦਾ ਹਾਂ। ਪੜ੍ਹਨ ਦਾ ਬਹੁਤ ਬਚਪਨ ਤੋਂ ਹੀ ਸ਼ੌਕ ਸੀ, ਨਸਰ ਪੜ੍ਹਨ ਦਾ, ਸ਼ਾਇਰੀ ਪੜ੍ਹਨ ਦਾ। ਲੇਕਿਨ ਜੋ ਮੇਰੀ ਪਹਿਲੀ ਕਿਤਾਬ ਆਈ ਹੈ ਉਹ 2010 'ਚ ਛਪੀ ਸੀ, ਕੈਦੀ ਸੁਫਨੇ ਦੇ ਨਾਮ ਤੋਂ। ਕੈਦੀ ਸੁਫਨੇ, ਇਹ ਸਾਰਾ ਤੁਹਾਡਾ ਜਿੰਨਾ ਹੈ ਲਿਟਰੇਚਰ ਦਾ ਸਾਰਾ ਪੰਜਾਬੀ ਜ਼ੁਬਾਨ ਦੇ ਵਿੱਚ, ਪੰਜਾਬੀ ਸ਼ਾਹਮੁਖੀ 'ਚ? ਹਾਂਜੀ, ਗੁਰਮੁਖੀ 'ਚ ਵੀ ਹੈ, ਸ਼ਾਹਮੁਖੀ 'ਚ ਵੀ। ਅੱਛਾ, ਚਲੋ ਇਹ ਅੱਗੇ ਵੀ ਗੱਲ ਨੂੰ ਵਧਾਉਂਦੇ। ਪਹਿਲਾਂ ਥੋੜ੍ਹਾ ਜਿਹਾ ਬੈਕਗਰਾਊਂਡ ਦੱਸਿਓ ਵੀ ਸ਼ਹਿਰ ਕਿਹੜਾ ਆਪਣਾ, ਪਿੰਡ ਕਿਹੜਾ ਆਪਣਾ? ਸ਼ਹਿਰ ਬਹਾਵਲ ਨਗਰ। ਮੇਰੀ ਪੈਦਾਇਸ਼ ਤਾਂ ਇੱਥੋਂ ਦੀ ਹੈ, ਲੇਕਿਨ ਜਿਹੜੇ ਮੇਰੇ ਵਾਲਦੈਨ ਸੀ ਉਹ ਇੰਡੀਆ 'ਚੋਂ ਆਏ ਸਨ। ਉੱਥੇ ਜਿਹੜਾ ਹੈ ਪਹਿਲੇ ਹਰਿਆਣਾ ਜਿਹੜਾ ਹੈ ਸੀ ਉਦੋਂ ਪੰਜਾਬ ਦਾ ਹੀ ਹਿੱਸਾ ਸੀ, ਉਹਦਾ ਜ਼ਿਲ੍ਹਾ ਹਿਸਾਰ ਸੀ। ਉਹਦਾ ਇੱਕ ਪਿੰਡ ਸੀ, ਉਹਦਾ ਪਿੰਡ ਅੜਕਵਾਸ ਸੀ। ਉਹ ਸਾਡੇ ਵਾਲਦੈਨ ਨੂੰ ਅੜਕਵਾਸ ਹੀ ਕਹਿੰਦੇ ਹੁੰਦੇ ਸੀ। ਫਿਰ ਉਹ ਜਿਹੜੇ ਮੇਰੇ ਅੱਬਾ ਜੀ ਦੇ ਜਿੱਥੇ ਅੱਗੇ ਮੇਰੀ ਅੰਮੀ ਦੇ ਨਾਨਕੇ ਸਨ, ਉਹ ਰਹਿੰਦੇ ਸੀ ਇੱਥੇ ਆਪਣਾ ਪਟਿਆਲਾ।
ਉੱਥੋਂ ਜਨਾਬ ਉਹਨਾਂ ਦਾ ਇੱਕ ਪਿੰਡ ਸੀ, ਇਹ ਜਿਹੜਾ ਹਿਸਾਰ ਦਾ ਪਿੰਡ ਸੀ ਖਰਕਾਂ ਵਾਲਾ ਸੀ, ਉਹ ਸੀ ਅੜਕਵਾਸ। ਤੇ ਇਹ ਕਦੇ ਸਾਨੂੰ ਖਰਕਾਂ ਵਾਲਿਆਂ ਦੇ ਨਾਮ ਤੋਂ ਕਿਹਾ ਜਾਂਦਾ ਸੀ, ਖਰਕਾਂ ਵਾਲਿਆਂ ਨੇ ਕਦੀ ਅੜਕਵਾਸ ਸੀ। ਦੋ ਪਿੰਡਾਂ ਦਾ, ਇਹ ਦੋਵੇਂ ਪਿੰਡ ਅੱਜ ਵੀ ਐਗਜ਼ਿਸਟ ਕਰਦੇ ਨੇ ਉੱਥੇ ਇੰਡੀਆ ਦੇ ਅੰਦਰ, ਹਰਿਆਣਾ ਦੇ ਵਿੱਚ। ਹਾਂ, ਇੱਕ ਹਰਿਆਣਾ 'ਚ, ਇੱਕ ਪਟਿਆਲਾ 'ਚ। ਠੀਕ ਹੈ, ਵੀ ਤੁਸੀਂ ਜਾਟਾਂ ਦੇ ਸ਼ਹਿਰ ਦੇ ਜੇ। ਹਾਂਜੀ। ਅਰੇ ਕਿਆ ਕਰ ਰਹੇ ਆ ਬਈ ਇਸ ਤਰ੍ਹਾਂ ਦੀ ਨਹੀਂ, ਉੱਥੇ ਵੀ ਇਹ ਨਹੀਂ, ਜੱਟਾਂ ਦੇ ਸ਼ਹਿਰ 'ਚ ਵੀ ਪੰਜਾਬੀ ਲੈਂਗੁਏਜ ਦੇ ਉਹ ਮੌਜੂਦ ਸਨ। ਮੈਂ ਤੁਹਾਨੂੰ ਦੱਸਿਆ ਕਿ ਸਾਡੀ ਜਿਹੜੀ ਰਸੂਮਾਤ ਨੇ ਉਹ ਉੱਥੋਂ ਹੀ ਆਈਆਂ। ਉਹ ਜੀਜਾ ਖੜਾ ਵੇ ਖਲੋਤਾ ਤੇਰਾ ਲੱਖ ਥੱਕ ਜਾਓ, ਮਗਰ ਭੈਣਾਂ ਨੂੰ ਖੜਾ ਲੈ ਵੇ ਅੜੋਕਣ ਲੱਗ ਜਾਓ। ਸਾਡੇ ਤਾਂ ਵੇੜੇ ਮੁੱਢ ਮਕਈ ਦਾ, ਲਾੜਾ ਤੇ ਲੱਗਦਾ ਉਦਲ ਗਈ ਦਾ, ਨ ਲੱਜਿਓ ਲੱਜ ਤੁਹਾਨੂੰ ਨਹੀਂ। ਓਏ ਜੀਜਾ ਖੜਾ ਵੇ ਖਲੋਤਾ ਤੇਰਾ ਲੱਖ ਥੱਕ ਜਾਊ, ਮਗਰ ਭੈਣਾਂ ਨੂੰ ਖੜਾ ਲੈ ਵੇ ਅੜੋਕਣ ਲੱਗ ਜਾਊ। ਉਹ ਇਹ ਜਿਹੜਾ ਕਲਚਰ ਅੜੋਕਣ ਲੱਗ ਜਾਊ ਵੀ ਮਤਲਬ ਸਹਾਰਾ ਮਿਲ ਜੂਗਾ। ਜੀਜਾ ਖੜਾ ਵੇ ਖਲੋਤਾ, ਜਦੋਂ ਬਰਾਤ ਜਾਂਦੀ ਹੈ ਤੇ ਉਹ ਜਦੋਂ ਉੱਪਰ ਖੜੀਆਂ ਹੁੰਦੀਆਂ ਨਾ ਉਹਦੀਆਂ ਕੁੜੀਆਂ ਮਹੱਲੇ ਦੀਆਂ ਰਿਸ਼ਤੇਦਾਰ, ਤੇ ਉਹ ਇੱਕ ਸਿੱਠਣੀਆਂ ਕਹਿੰਦੇ ਨੇ, ਸਿੱਠਣੀਆਂ ਉਹ ਗਾਉਂਦੇ ਨੇ। ਤੇ ਉਹ ਫਿਰ ਇੱਕ ਉਸ 'ਚ ਇੱਕ ਕਿਸਮ ਦਾ, ਜਿਵੇਂ ਅੱਜ ਅਸੀਂ ਕਹਿੰਦੇ ਆ ਨਾ ਕਿ ਤੰਜ਼ ਭਰੀ ਜੁਗਤ ਲਾਉਂਦੇ ਨੇ, ਤੇ ਉਸ ਤਰ੍ਹਾਂ ਉਹ ਕਹਿੰਦੇ ਸੀ ਕਿ ਜੀਜਾ ਖੜਾ ਵੇ ਖਲੋਤਾ, ਜੀਜਾ ਕਹਿ ਵੀ ਤੇ ਤੂੰ ਖੜਾ ਖੜਾ ਥੱਕ ਜਾਏਗਾ, ਮਗਰ ਭੈਣਾਂ ਨੂੰ ਖੜਾ ਲੈ ਵੇ ਅੜੋਕਣ ਲੱਗੇ, ਕੋਈ ਥੋੜ੍ਹੀ ਦੇਰ ਸਹਾਰਾ ਲੱਭ ਜਾਏਗਾ। ਇਹ ਕਲਚਰ ਅੱਜ ਵੀ ਮੇਰੀਆਂ ਭੈਣਾਂ ਉਸੇ ਤਰ੍ਹਾਂ ਉਹ ਗਾ ਰਹੀਆਂ ਹੁੰਦੀਆਂ, ਉਸੇ ਤਰ੍ਹਾਂ ਉਹ ਜਾਗੋ ਕੱਢਣੀ, ਤੇ ਉਸੇ ਤਰ੍ਹਾਂ ਉਹ ਜਨਾਬ ਬਟਨਾ ਮਲਣਾ, ਤੇ ਉਸੇ ਤਰ੍ਹਾਂ ਉਹ ਸ਼ਾਦੀ ਗਮੀ ਦੇ ਸਾਰੇ ਉਹ ਉੱਥੋਂ ਦੇ ਹੀ ਟਰੈਵਲ ਹੋ ਕੇ ਸਾਡੇ ਕੋਲ ਆਏ ਹੋਏ ਨੇ। ਉਹ ਅੱਜ ਵੀ ਉਹੀ ਚੱਲ ਰਹੇ ਹੋਏ ਨੇ। ਉਹ ਉੱਥੋਂ ਦਾ ਜਿਹੜਾ ਰਹਿਤਲ, ਉੱਥੋਂ ਦਾ ਕਲਚਰ, ਉੱਥੋਂ ਦੇ ਜਿਹੜੀਆਂ ਰਸੂਮਾਤ, ਹਾਂ, ਉਹ ਨਾਲ ਬੇਸਿਕਲੀ ਉਹ ਪੰਜਾਬ ਦੀਆਂ ਹਨ। ਉਸ 'ਚ ਕੋਈ ਮਜ਼ਹਬ ਨਹੀਂ ਹੈ। ਉਹ ਅੱਜ ਸਾਡੇ ਪੰਜਾਬ ਦੀਆਂ ਉਹੀ ਗੀਤ ਉਹ ਇੱਥੇ ਗਾ ਰਹੇ ਨੇ, ਬੋਲੀਆਂ ਟੱਪੇ ਮਾਈਏ, ਸੇਮ ਉਹੀ ਚੀਜ਼ ਚੱਲ ਰਹੀ। ਠੀਕ, ਤੁਸੀਂ ਮਤਲਬ ਹਿਸਾਰ ਵਾਲੇ। ਅੱਛਾ, ਮੈਨੂੰ ਇਹ ਦੱਸਿਓ ਵੀ ਇਹਦੇ ਨਾਲ ਨਾਲ ਸ਼ਾਇਰੀ ਦੇ ਨਾਲ ਵੈਸੇ ਤਾਂ ਇਹ ਵੀ ਦੁਨੀਆ ਪੂਰੀ 'ਚ, ਜਿਵੇਂ ਮੈਂ ਅੱਗੇ ਦੱਸਿਆ ਸੀ ਵੀ ਕਿਸੇ ਮੁਲਕ ਦਾ, ਕਿਸੇ ਤਹਿਜ਼ੀਬ ਦਾ, ਕਿਸੇ ਮੁਆਸ਼ਰੇ ਦਾ ਸਰਚਸ਼ਮਾ ਹੁੰਦੇ ਨੇ ਸ਼ਾਇਰ, ਤੇ ਉਹਨਾਂ ਨੂੰ ਰੋਜ਼ਗਾਰ ਵੀ ਉਸ ਹਿਸਾਬ ਨਾਲ ਮਿਲਦਾ। ਮੈਂ ਇੱਧਰ ਤੇ ਉੱਧਰ ਨੂੰ ਕੰਪੈਰੀਟਿਵਲੀ ਵੇਖਾਂ ਤੇ ਮੈਨੂੰ ਲੱਗਦਾ ਵੀ ਉੱਧਰਲੇ ਪਾਸੇ ਸ਼ਾਇਦ ਜਿਹੜੇ ਖੁਸ਼ਹਾਲ ਨੇ, ਮਤਲਬ ਇੱਥੇ ਥੋੜ੍ਹੇ ਜਿਹੇ ਇਸ ਤਰ੍ਹਾਂ ਨਹੀਂ ਹੈ। ਇਹ ਕਿਉਂ, ਇਹਦੀ ਵਜ੍ਹਾ ਕੀ? ਮੇਰੀ ਜੌਬਸ ਨਹੀਂ ਹੈ, ਮੇਰੀ ਜਿਹੜੀ ਇਹਦੇ ਵਿੱਚ ਪਰਖ ਹੈ, ਜਾਂ ਮੇਰੀ ਜੋ ਮੈਂ ਇਹਦੇ ਵਿੱਚ ਨਾ ਜੌਬਸ ਅਪਰਚੁਨਿਟੀਜ਼ ਦੇ ਨਾਲ ਉਸ ਤੋਂ ਪਹਿਲੇ ਦੀ ਇੱਕ ਗੱਲ ਹੁੰਦੀ, ਉਹ ਹੈ ਤੁਹਾਡੀ ਐਜੂਕੇਸ਼ਨ। ਉਹ ਮੈਟਰ ਕਰਦੀ ਕਿ ਤੁਹਾਡਾ ਟ੍ਰੈਂਡ ਕਿਤਨਾ ਹੈ ਤਾਲੀਮ ਹਾਸਲ ਕਰਨ ਦਾ। ਉਸ ਤੋਂ ਬਾਅਦ ਆਉਂਦੀ ਹੈ ਅਪਰਚੁਨਿਟੀਜ਼, ਉਹ ਸਟੇਟ ਨੇ ਦੇਣੀ ਹੁੰਦੀ, ਸਟੇਟ ਨੇ ਅਪਰਚੁਨਿਟੀ ਦੇਣੀ। ਸਾਡੇ ਜਿਹੜੇ ਉਧਰਲੇ ਪੰਜਾਬ 'ਚ ਹੈ, ਉਸ ਨੂੰ ਅਸੀਂ ਫਾਰਚੂਨੇਟਲੀ ਕਹਿੰਦੇ ਆ, ਸਾਡੇ ਇੱਧਰ ਅਨਫਾਰਚੂਨੇਟਲੀ। ਉਧਰ ਹੈ ਕਿ ਖੁਸ਼ਕਿਸਮਤੀ ਨਾਲ ਉਹਨਾਂ ਦੀ ਸਟੇਟ ਜਿਹੜਾ ਹੈ ਇੱਕ ਅਮੀਰ ਸਟੇਟ ਹੈਗੀ ਹੈ, ਉਹਦੇ ਜਿਹੜਾ ਰਿਜ਼ਰਵਸ ਹੈਗੇ ਨੇ, ਤੇ ਉਹਦੀ ਜਿਹੜੀ GDP ਹੈ, ਤੇ ਉਹਦੇ ਜਿਹੜੇ ਅਪਰਚੁਨਿਟੀਜ਼ ਨੇ, ਉਹ ਐਜੂਕੇਸ਼ਨ ਵੀ ਉਹਨਾਂ ਦੀ ਡਾਕਟਰੇਟ ਲੈਵਲ ਦੇ ਲੋਕ ਨੇ, MPhil PhD ਉੱਥੇ ਮੌਜੂਦ ਨੇ। ਆਪਣੀ ਐਜੂਕੇਸ਼ਨ ਤੋਂ ਬਾਅਦ IT ਦੀ ਫੀਲਡ 'ਚ ਵੇਖ ਲਓ ਬਹੁਤ ਅੱਗੇ, ਆਪਣੇ ਦੂਸਰੇ ਰਿਸਰਚ ਸੈਂਟਰਸ ਵੇਖ ਲਓ ਬਹੁਤ ਅੱਗੇ ਸੈਕਟਰਸ। ਉਸ ਤੋਂ ਬਾਅਦ ਉਹਨਾਂ ਦੇ ਅਪਰਚੁਨਿਟੀਜ਼ ਨੇ, ਉਹ ਜੌਬ ਦੇ ਵਿੱਚ ਬੇਰੁਜ਼ਗਾਰ ਲੋਕ ਨਹੀਂ ਹੈਗੇ। ਇਹ ਅਲੱਗ ਪਹਿਲੂ ਹੈ ਕਿ ਪਾਪੂਲੇਸ਼ਨ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਉਹਨਾਂ ਦੇ ਗੁਰਬਤ ਜੋ ਹੈ, ਪਾਵਰਟੀ ਰੇਸ਼ੋ ਵੀ ਬਹੁਤ ਜ਼ਿਆਦਾ ਹੈ। ਲੇਕਿਨ ਇਹ ਸਾਡੇ ਹਾਂ ਤਾਲੀਮ ਹੈ, ਲੇਕਿਨ ਉਹਦੇ ਨਾਲ ਸਾਡੇ ਕੋਲ ਉਸ ਤਰ੍ਹਾਂ ਅਪਰਚੁਨਿਟੀਜ਼ ਨਹੀਂ ਨੇ, ਬੇਰੁਜ਼ਗਾਰੀ ਹੈ। ਤੇ ਸ਼ਾਇਰ ਜਿਹੜੇ ਨੇ ਉਹਨਾਂ ਤੱਕ ਆਈਏ ਤੇ ਉਹ ਸਮਝਦੇ ਨੇ ਕਿ ਸ਼ਾਇਰੀ ਜਿਹੜਾ ਹੈ ਨਾ ਸਿਰਫ ਇਹੀ ਕਰ ਲੈਣਾ ਹੀ ਕਾਫੀ ਹੈ, ਤੇ ਬੱਚਿਆਂ ਦੇ ਲਈ ਰੋਜ਼ੀ ਰੋਟੀ ਦੀ ਉਹ ਕੋਈ ਇਤਨੀ ਸਟਰਗਲ ਕਰਦੇ ਹੀ ਨਹੀਂ ਹੈਗੇ। ਅਸੀਂ ਬੜੇ ਬੜੇ ਸ਼ਾਇਰਾਂ ਨੂੰ ਵੇਖੀਏ, ਉਹ ਜਾਂ ਐਡਿਕਟ ਹੁੰਦੇ ਨੇ ਮੁਖਤਲਿਫ ਨਸ਼ਿਆਂ ਦੇ, ਉਹ ਉਹਨਾਂ ਦੇ ਪੈਸੇ ਪੂਰੇ ਨਹੀਂ ਹੁੰਦੇ, ਸਿਗਰਟਾਂ ਦੇ ਪੈਸੇ ਨਹੀਂ ਹੁੰਦੇ, ਉਸ ਤੋਂ ਅੱਗੇ ਚਰਸ, ਅਫੀਮ, ਸ਼ਰਾਬ ਚੀਜ਼ਾਂ ਦੇ ਮਾਮਲਾਤ। ਸ਼ਾਇਰ ਸਾਡੇ ਇਸ ਤਰ੍ਹਾਂ ਦੇ ਬਹੁਤ ਨੇ ਵੀ ਅਲੇ ਉਹ ਨਾ ਹੋਵੇ ਤੁਹਾਡੇ ਤੇ ਕੁਝ ਮਜਮੂਆ ਲਿਖ ਕੱਢਣਾ ਗੱਲ। ਨਹੀਂ ਕੋਈ ਵੀ ਨਹੀਂ। ਮੈਂ ਖੁਦ ਜਿਹੜਾ ਹੈ ਮੈਂ MPhil ਕੀਤਾ ਹੈ, ਮੈਂ MCom ਕੀਤਾ ਹੈ, MBA ਕੀਤਾ ਹੈ। ਮੇਰਾ ਸਾਰਾ ਫਾਈਨੈਂਸ ਦੇ ਸਬਜੈਕਟਸ ਪੜ੍ਹੇ ਨੇ, ਅਕਾਊਂਟਿੰਗਸ ਦੇ ਪੜ੍ਹੇ ਨੇ, ਲੇਕਿਨ ਮੇਰਾ ਇੱਕ ਰੋਜ਼ਗਾਰ ਹੈ, ਲੇਕਿਨ ਸ਼ਾਇਰੀ ਨੂੰ ਮੈਂ ਮਰਨ ਨਹੀਂ ਦਿੱਤਾ। ਮੇਰਾ ਮੌਕਫ ਹੈ ਕਿ ਤੁਸੀਂ ਬਗੈਰ ਜਿਹੜਾ ਹੈ ਇਹਨਾਂ ਚੀਜ਼ਾਂ ਦੇ, ਜਿਹੜਾ ਕਿ ਲੋਕ ਸਮਝਦੇ ਨੇ ਆਪਣੀ ਸੂਰਤ ਗਵਾਈਏ, ਉਹ ਚੀਜ਼ਾਂ ਦਾ
ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਸ਼ੇਰ ਲਿਖ ਸਕਦੇ। ਮੈਂ ਇਹਦੇ ਤੇ ਨਾ ਸਗੀਰ ਭਾਈ, ਮੈਂ ਇਹਦੇ ਤੇ ਬੜੀ ਗੱਲ ਅਕਸਰ ਹੁੰਦੀ ਹੈ ਵੀ ਜਿਹੜਾ ਤੁਹਾਡਾ ਸ਼ੌਕ ਹੈ ਨਾ, ਵੀ ਜੇ ਤੁਸੀਂ ਸ਼ੌਕ ਪੂਰਾ ਕਰਨਾ ਨਾ, ਜੇ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ ਨਾ, ਤੁਸੀਂ ਉਹਨੂੰ ਬਿਹਤਰ ਤਰੀਕੇ ਨਾਲ ਸ਼ੌਕ ਪੂਰਾ ਕਰ ਸਕਦੇ ਹੋ। ਵੀ ਜੇ ਘਰ ਤੁਹਾਡਾ ਸਹੀ ਚੱਲਦਾ ਨਾ, ਫਿਰ ਤੁਸੀਂ ਚਾਹੇ ਕੋਈ ਸਪੋਰਟਸ 'ਚ ਹੋਵੋ, ਚਾਹੇ ਸ਼ਾਇਰ ਹੋਵੋ, ਚਾਹੇ ਤੁਸੀਂ ਕੁਛ ਕਰਦੇ ਹੋ, ਤੁਹਾਨੂੰ ਸ਼ਿਕਾਰ ਦਾ ਸ਼ੌਕ ਹੋਵੇ, ਤੁਹਾਨੂੰ ਲਿਖਣ ਦਾ ਹੋਵੇ, ਤੁਹਾਨੂੰ ਫਿਰਨ ਦਾ ਸ਼ੌਕ ਹੋਵੇ, ਉਹ ਸ਼ੌਕ ਵੀ ਪੂਰੇ ਤਾਂ ਹੀ ਹੋ ਸਕਦੇ ਤੁਹਾਡਾ ਘਰ ਆਂਦਾ ਉਹ ਵੀ ਘਰ ਤੇ ਠੀਕ ਹੈ। ਹੁਣ ਇਹ ਜਿਹੜੇ ਵਾਧੂ ਆ ਕਿਤੇ ਲਾ ਲੂ ਲੈ, ਬਿਲਕੁਲ ਐਵੇਂ। ਦੇਖੋ ਜੀ, ਸ਼ੌਕ ਨਹੀਂ ਹੈ ਇਹ, ਤੇ ਸ਼ੌਕ ਹੁੰਦਾ ਹੈ ਕਿ ਜਿਸ ਬੰਦੇ ਨੂੰ ਐਵੇਂ ਹੋਵੇ ਕਿ ਜੀ ਮੈਂ ਸ਼ਾਇਰ ਬਣ ਜਾਵਾਂ। ਇਹ ਤੇ ਤੁਹਾਡੇ ਅੰਦਰ ਇੱਕ ਮੌਜੂਦ ਹੈ। ਜਦੋਂ ਤੱਕ ਕੈਥਾਰਸਿਸ ਨਹੀਂ ਹੋਏਗਾ, ਮੈਨੂੰ ਦੱਸੋ ਕਿ ਜਦੋਂ ਤੱਕ ਤੁਹਾਡੇ ਅੰਦਰ ਇੱਕ ਬੋਝ ਹੈ, ਉਸ ਬੋਝ ਨੂੰ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰੋਗੇ, ਉਹ ਹਲਕਾ ਕਿਵੇਂ ਹੋਏਗਾ? ਸ਼ਾਇਰ ਜਿਹੜਾ ਹੈ ਉਹਦਾ ਆਪਣੇ ਸੀਨੇ ਦੇ ਅੰਦਰ ਬੋਝ ਹਲਕਾ ਕਰਨ ਦਾ ਲਹੂ ਛਾਨ ਕੇ ਕਲੇਜੇ ਵਿੱਚੋਂ ਕੱਢਿਆ ਤੇ ਲੋਕਾਂ ਭਾਣੇ ਸ਼ੇਰ ਆਖਦਾ। ਉਹ ਬੇਸਿਕਲੀ ਆਪਣਾ ਕੈਥਾਰਸਿਸ ਕਰਦਾ ਹੈ ਨਜ਼ਮਾਂ ਰਾਹੀਂ, ਮੁਆਸ਼ਰੇ ਦੇ ਦੁੱਖ ਉਲੀਕਦਾ ਹੈ। ਉਹ ਵੇਖਦਾ ਹੈ ਕਿ ਮੀਂਹ ਵਸੇ ਤੇ ਡੁੱਬ, ਜਦੋਂ ਹੁਣ ਬਾਰਿਸ਼ਾਂ ਆਈਆਂ, ਹਰ ਪਾਸੇ ਮੰਜੇ ਤੈਰ ਰਹੇ ਨੇ, ਗੁਰਬਤ, ਕੱਚੇ ਘਰ ਰੁੜ ਰਹੇ ਨੇ, ਤੁਸੀਂ ਵੀ ਕਵਰੇਜ ਕੀਤੀਆਂ ਉਹਨਾਂ ਦੀਆਂ, ਸੈਲਾਬ ਆ ਗਿਆ। ਤੇ ਉਹ ਸ਼ਾਇਰ ਦੀ ਨਜ਼ਰ ਕੀ ਹੈ ਕਿ ਮੀਂਹ ਵਸੇ ਤੇ ਡੁੱਬ ਡੁੱਬ ਮਰੀਏ, ਨਾ ਵਸੇ ਤੇ ਤੱਸੇ, ਮੌਤ ਅਸਾਂ ਦੇ ਚਾਰ ਚੁਫੇਰੇ ਰੋਵੇ ਨਾਲੇ ਹੱਸੇ, ਸੱਪ ਸ਼ੂਕੇ ਤੇ ਰੌਣ ਨਿਆਣੇ ਅੱਖ ਅੰਬਰਾਂ ਵੱਲ ਨੱਸੇ, ਕਿਉਂ ਨਹੀਂ ਆਂਦਾ ਰੱਬ ਧਰਤੀ ਤੇ ਕੋਈ ਤੇ ਆਣ ਕੇ ਦੱਸੇ। ਵਾਹ ਵਾਹ। ਹੁਣ ਇੱਥੇ ਸਾਡਾ ਉਹ ਸ਼ਾਇਰ ਜਿਹੜਾ ਹੈ ਉਹ ਮੁਆਸ਼ਰ ਤੇ ਉਹ ਜਿਹੜੇ ਮਸਾਇਲ ਨੇ ਉਸ ਨੂੰ ਉਜਾਗਰ ਕਰਦੇ ਹੋਏ ਆਪਣੇ ਅੰਦਰ ਦਾ ਦੁੱਖ ਬਿਆਨ ਕਰਦਾ ਹੈ। ਇਹ ਸ਼ੌਕ ਨਹੀਂ ਹੈ, ਉਹਦੇ ਅੰਦਰ ਦਾ ਕੈਥਾਰਸਿਸ ਹੈ। ਅਗਰ ਉਹ ਨਹੀਂ ਕਰੇਗਾ ਤੇ ਮਰ ਜਾਏਗਾ। ਕੀ ਬਾਤ, ਕੀ ਬਾਤ। ਮੈਂ ਉਹਨੂੰ ਦੂਜੇ ਪ੍ਰੋਸਪੈਕਟਮ ਵੇਖਦਾ ਵੀ ਜੇ ਤੁਸੀਂ ਉਹਨੂੰ ਪ੍ਰੋਜੈਕਟ ਕਰਨਾ, ਵੀ ਦੂਜੇ ਲੋਕਾਂ ਤੱਕ ਪਹੁੰਚਾਉਣਾ, ਮੈਂ ਉਸ ਸ਼ੌਕ ਨੂੰ ਕਹਿੰਦਾ ਵੀ ਉਹਨੂੰ ਕਿਤਾਬ ਦੀ ਸ਼ਕਲ 'ਚ ਲੈ ਕੇ ਆਉਣਾ, ਜਾਂ ਉਹਨੂੰ ਤੁਸੀਂ ਪ੍ਰੋਜੈਕਟ ਕਰਨਾ, ਉਹਨੂੰ ਤੁਸੀਂ ਗਾ ਸਕਦੇ ਹੋ, ਕਿਸੇ ਸਿੰਗਰ ਨੂੰ ਦੇ ਸਕਦੇ ਹੋ, ਰਿਕਾਰਡ ਕਰਵਾ ਸਕਦੇ। ਮੈਂ ਉਸ ਪਰਸਪੈਕਟਿਵ ਵਿੱਚ ਗਿਆ। ਤੁਸੀਂ ਬਿਲਕੁਲ ਸਹੀ ਕਿਹਾ। ਮੈਂ ਕਹਿ ਰਿਹਾ ਕਿ ਤੁਸੀਂ, ਅੰਗਰੇਜ਼ੀ ਦੀ ਇੱਕ ਅਖਾਣ ਹੈ, ਸਵਿਮ ਵਿਦ ਦਾ ਟਾਈਡ ਐਂਡ ਸਟਰੀਮ। ਤੁਸੀਂ ਵਕਤ ਦੇ ਨਾਲ ਨਾਲ ਟੁਰੋ। ਅੱਜ ਕੀ ਹੈ, ਤੁਸੀਂ ਕਿਤਾਬ ਨਹੀਂ ਛਪਵਾ ਸਕਦੇ, ਤੁਸੀਂ, ਤੁਹਾਡੇ ਕੋਲ ਇੱਕ ਸੋਸ਼ਲ ਮੀਡੀਆ, ਵਟਸਐਪ ਹੈ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਤੁਸੀਂ ਖੁਦ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਾਪੂਲਰ ਹੋ, ਵਾਇਰਲ ਹੋ। ਤੁਹਾਡੇ ਚੈਨਲ ਦੇ ਥਰੂ ਜਾਂ ਆਪਣੇ ਪੇਜ ਤੇ ਇੱਕ ਨਜ਼ਮ ਲਗਾ ਦਿੰਦਾ ਹੈ। ਅਗਰ ਉਸ ਨਜ਼ਮ 'ਚ ਜਾਨ ਹੋਏਗੀ ਨਾ, ਉਹ ਅੱਗੇ ਤੋਂ ਅੱਗੇ ਟਰੈਵਲ ਕਰਦੇ ਹੋਏ ਨਾ ਆਪਣਾ ਮਕਸਦ ਪੂਰਾ ਕਰ ਲੇਗੀ। ਬਿਲਕੁਲ। ਹਾਰਡ ਕਾਪੀ ਤੇ ਅੱਜ ਕੱਲ੍ਹ ਪੜ੍ਹਨ ਦਾ ਰਿਵਾਜ ਹੀ ਨਹੀਂ ਰਿਹਾ। ਲੋਕ ਇਸ ਟੈਕਨੋਲੋਜੀ ਦੇ ਜ਼ਰੀਏ, ਬਹੁਤ ਸਾਰੇ ਸ਼ਾਇਰ ਨੇ ਜਿਨ੍ਹਾਂ ਦੀ ਇੱਕ ਕਿਤਾਬ ਵੀ ਨਹੀਂ ਹੈ, ਲੇਕਿਨ ਉਹਨਾਂ ਦਾ ਕਲਾਮ ਵਾਇਰਲ ਹੋਇਆ ਹੈ। ਬੇਸਿਕਲੀ ਉਹਨਾਂ ਨੇ ਜਦੀਦ ਟੈਕਨੋਲੋਜੀ ਨੂੰ ਫੋਲੋ ਕੀਤਾ ਤੇ ਉਸ ਤੋਂ ਨਾਲ ਸਮੇਂ ਦੇ ਨਾਲ ਰਲੇ ਨੇ। ਉਸ ਸਮੇਂ ਦੇ ਨਾਲ ਰਲਣਾ, ਅਗਰ ਵੇਲਾ ਟੁਰ ਰਿਹਾ, ਇੱਕੋ ਜਗ੍ਹਾ ਤੁਸੀਂ ਖੜੇ ਹੋ ਤੇ ਤੁਸੀਂ ਪਿੱਛੇ ਰਹਿ ਜਾਓਗੇ, ਕਿਉਂਕਿ ਵੇਲੇ ਨੇ ਤੁਹਾਡੇ ਨਾਲ ਨਹੀਂ ਖਲੋਣਾ, ਉਹਨੇ ਅੱਗੇ ਟੁਰਦਿਆਂ ਰਹਿਣਾ। ਤੇ ਇਹ ਸੀਨ ਹੈ ਕਿ ਸਾਡੇ ਜਿਹੜੇ ਸ਼ਾਇਰ ਨੇ, ਅਗਰ ਉਹ ਕਿਤਾਬ ਨਹੀਂ ਵੀ ਛਪਵਾ ਸਕਦੇ ਤੇ ਉਹਨਾਂ ਦੇ ਆਲਟਰਨੇਟਿਵ ਸਾਡੇ ਕੋਲ ਹੁਣ ਤੇ ਬਹੁਤ ਕੁਝ ਹੈ ਵੀ ਤੁਸੀਂ ਇੰਟਰਨੈਟ, ਸਾਡੇ ਕੋਲ ਮੋਬਾਈਲ ਹੈ, ਜੋ ਮਰਜ਼ੀ ਤੁਸੀਂ ਕਰ ਸਕਦੇ ਹੋ। ਸਰ, ਸਾਡੀਆਂ ਚੜ੍ਹਦੇ ਪੰਜਾਬ ਮੇਰੀਆਂ ਕੋਈ 6-7 ਕਿਤਾਬਾਂ ਪਬਲਿਸ਼ ਹੋਈਆਂ। ਮੈਨੂੰ ਇਹ ਦੱਸੋ ਕਿ ਮੈਂ ਗੁਰਮੁਖੀ ਜਾਣਦਾ, ਉਹ ਇੱਕ ਸਾਡੀ ਪੰਜਾਬੀ ਤੇ ਸੇਮ ਹੈ, ਸਿਰਫ ਇੱਕ ਲਿਪੀ ਮੁਖਤਲਿਫ ਹੈ ਨਾ। ਉਹ ਗੁਰਮੁਖੀ ਲਿਪੀ 'ਚ ਲਿਖਦੇ ਨੇ, ਅਸੀਂ ਸ਼ਾਹਮੁਖੀ 'ਚ ਲਿਖਦੇ ਹਾਂ। ਹੁਣ ਉਹ ਜਿਹੜੀ ਕਿਤਾਬਾਂ ਪਬਲਿਸ਼ ਹੋਈਆਂ, ਮੈਂ ਤੇ ਉੱਥੇ ਨਹੀਂ ਗਿਆ। ਕਿਤਾਬਾਂ ਪਬਲਿਸ਼ ਹੋ ਕੇ ਇੱਥੇ ਆਈਆਂ, ਹੁਣ ਵੀ ਇੰਟਰਨੈਸ਼ਨਲ ਕਾਨਫਰੰਸ ਆਈਆਂ, ਪਹਿਲੇ ਵੀ ਆਈਆਂ, ਬਾਏ ਡਾਕ ਵੀ ਆ ਜਾਂਦੀਆਂ, ਕੋਈ ਕੈਨੇਡਾ 'ਚੋਂ ਆ ਜਾਂਦੀਆਂ, ਮੁਲਕੀ ਮਾਮਲਾਤ ਦੇ ਤਹਿਤ ਉਹਨਾਂ ਦੀ ਡਾਇਰੈਕਟ ਡਾਕ ਨਹੀਂ ਚੱਲਦੀ ਤੇ ਉਹ ਆ ਜਾਂਦੀਆਂ। ਤੇ ਮਤਲਬ ਹੈ ਕਿ ਅਗਰ ਤੁਹਾਡੇ ਕਲਾਮ 'ਚ ਜਾਨ ਹੈ ਤੇ ਫਿਰ ਅਸੀਂ ਉੱਥੇ ਪੈਸੇ ਨਹੀਂ ਭੇਜਦੇ, ਬਲਕਿ ਉਹ ਸਾਨੂੰ ਭੇਜਦੇ ਨੇ। ਕੀ ਬਾਤ, ਜਾਨ ਹੈ। ਹਾਂ, ਟੈਲੀਵਿਜ਼ਨਸ ਨੂੰ ਲੋਕ, ਸਿੰਗਰਸ ਨੂੰ ਪੈਸੇ ਦੇ ਕੇ ਕਹਿੰਦੇ ਨੇ ਸਾਡਾ ਇੱਕ ਗੀਤ ਗਾ ਦੇ। ਕਿਉਂ ਯਾਰ? ਥੋੜ੍ਹਾ ਜਿਹਾ ਇਹਨੂੰ ਸਾਜ਼ ਮਿਲਣਗੇ, ਸਾਜ਼ਾਂ ਨੂੰ ਲੋਕ ਥੋੜ੍ਹਾ ਜਿਹਾ ਤਸਕੀਨ ਲੈ ਕੇ ਸੁਣਨਗੇ ਤੇ ਵਾਇਰਲ ਹੋਏਗੀ। ਸਾਨੂੰ ਬਕਾਇਦਾ ਪੇਮੈਂਟ ਕਰਕੇ ਸਿੰਗਰ ਰਾਈਟਸ ਲੈਂਦਾ ਹੈ, ਔਰ ਇਸ ਮਾਂ ਬੋਲੀ ਦੇ ਤਵੱਸਤ ਲੈਂਦਾ ਹੈ, ਪੰਜਾਬੀ ਦੇ ਤਵੱਸਤ। ਮੈਨੂੰ ਲੋਕਾਂ ਨੇ ਕਿਹਾ ਤੁਸੀਂ ਸ਼ੇਰ ਉਰਦੂ 'ਚ ਕਿਉਂ ਨਹੀਂ ਕਹਿੰਦੇ? ਟੀਵੀ ਵਾਲਿਆਂ ਨੇ ਉਰਦੂ ਡਿਮਾਂਡ ਕੀਤਾ। ਮੈਂ ਕਿਹਾ ਮੈਂ ਪੰਜਾਬੀ ਜਿਹੜਾ ਹੈ ਇਹ ਚੱਲ ਰਿਹਾ ਨਾ ਤੁਹਾਡੇ ਚੈਨਲਸ 'ਤੇ, ਔਰ ਬੜਾ ਅੱਛਾ ਚੱਲ ਰਿਹਾ, ਔਰ ਤੁਸੀਂ ਪੇ ਵੀ ਕਰ ਰਹੇ ਹੋ। ਤੇ ਮੈਂ ਕਹਿੰਦਾ ਕਿ ਆਪਣੀ ਮਾਂ ਬੋਲੀ, ਮੇਰੀ ਮਾਂ ਨੇ ਮੇਰੇ ਨਾਲ ਇਸ ਜ਼ੁਬਾਨ 'ਚ ਜੋ ਲਫ਼ਜ਼, ਮੈਨੂੰ ਟਰਮੀਨੋਲੋਜੀ, ਜੋ ਮੈਨੂੰ ਵੋਕੈਬਲਰੀ ਦਿੱਤੀ ਹੈ ਨਾ, ਉਹ ਮੈਨੂੰ ਕਿਸੇ ਹੋਰ ਜ਼ੁਬਾਨ 'ਚ ਉਹ
ਮੈਨੂੰ ਲੱਭਦੀ ਨਹੀਂ ਹੈ। ਮੈਂ ਅੰਗਰੇਜ਼ੀ ਵੀ ਹੈ, ਉਰਦੂ ਵੀ ਹੈ, ਸਾਰੀ ਜ਼ੁਬਾਨਾਂ ਕਾਬਲੇ ਇਹਤਰਾਮ ਨੇ, ਲੇਕਿਨ ਜਿਹੜੀ ਮੇਰੀ ਮਾਂ ਨੇ ਮੇਰੇ ਨਾਲ ਜਿਸ ਜ਼ੁਬਾਨ 'ਚ ਗੱਲ ਕੀਤੀ, ਬੂਆ ਪੇੜ ਦੇ, ਉਹ ਬੇਬੇ ਮੇਰੀਆਂ ਭੈਣਾਂ ਕਹਿੰਦੇ ਬੇਬੇ ਉਹ ਹੁਣ ਜਿਹੜਾ ਨਾ ਆਥਣ ਹੋ ਗਿਆ, ਆਥਣੇ ਨੂੰ ਚੱਲਾਂਗੇ ਆਪਾਂ, ਜਾਂ ਇਸ ਤਰ੍ਹਾਂ ਦੇ ਜਿਹੜੀ ਟਰਮਸ ਨੇ ਉਹਨਾਂ ਨੂੰ ਜਿਹੜਾ ਹੈ ਉਹ ਅਸੀਂ ਕਿਸੇ ਤੋਂ ਲੈਣੇ ਨਹੀਂ ਪੈਂਦੇ, ਲਫ਼ਜ਼ ਤਰਜਮੇ ਪੁੱਛਣੇ ਨਹੀਂ ਪੈਂਦੇ, ਉਹ ਆਪਣੀ ਸ਼ਾਇਰੀ 'ਚ ਆਟੋਮੈਟਿਕ ਯੂਜ਼ ਹੋ ਜਾਂਦੇ। ਬਿਲਕੁਲ ਇਸੇ ਤਰ੍ਹਾਂ। ਅੱਛਾ, ਕਿੰਨੀਆਂ ਕਿਤਾਬਾਂ ਮਤਲਬ ਤੁਹਾਡੀਆਂ ਹੁਣ ਤੱਕ ਛਪ ਚੁੱਕੀਆਂ? ਇਹ ਮੇਰੇ 10 ਕਿਤਾਬਾਂ ਛਪ ਚੁੱਕੀਆਂ, 2 ਜਿਹੜੀਆਂ ਹੈ ਇਹ ਨੈਕਸਟ ਮੰਥ ਛਪ ਰਹੀਆਂ। ਅੱਛਾ। ਇੰਡੀਆ 'ਚ 5 ਇੰਡੀਆ ਛਪੀਆਂ ਨੇ। ਪਹਿਲੀ ਇੰਡੀਆ ਛਪੀ ਸੀ ਜਿਹੜੀ ਹੈ ਕੂੰਜਾਂ ਵਿਛੜਨ ਵਾਲੀਆਂ ਨੇ, ਦੂਸਰੀ ਛਪੀ ਸੀ ਵਾਗਿਓਂ ਆਰ ਪਾਰ, ਤੀਸਰੀ ਛਪੀ ਸੀ ਹੋਰ ਮੁਹੱਬਤ ਨਹੀਂ ਕਰਨੀ, ਚੌਥੀ ਛਪੀ ਹੈ ਸੀ ਉਰਦੂ ਬੋਲਣ ਵਾਲੀ ਕੁੜੀਏ, ਪੰਜਵੀਂ ਇੱਕ ਨਸਰ ਦੀ ਕਿਤਾਬ ਕੂਕ ਸਰਹੱਦੋਂ ਪਾਰ ਦੀ। ਕੂਕ ਸਰਹੱਦੋਂ ਪਾਰ ਦੀ। ਹਾਂਜੀ। ਅੱਛਾ, ਇੱਕ ਤੁਹਾਡੀ ਸੌਰੀ ਤੁਹਾਡੀ ਗੱਲ ਵਿੱਚ ਹੀ ਆਪਾਂ ਕੱਢਦੇ ਅੱਗੇ ਫਿਰ ਤੁਰਦੇ ਹਾਂ ਵੀ ਉਰਦੂ ਬੋਲਣ ਵਾਲੀ ਕੁੜੀਏ, ਇਹ ਬਹੁਤ ਫੇਮਸ ਹੋਇਆ ਪਿਛਲੇ ਦਿਨੀ। ਮੈਂ ਵੇਖਿਆ ਵੀ ਇੱਕ ਚੈਨਲਸ ਵਾਲਿਆਂ ਵੀ ਸੁਹੇਲ ਅਹਿਮਦ ਨੇ ਆਪਣੇ ਉਹਦੇ ਵਿੱਚ ਪੜ੍ਹ ਕੇ ਪ੍ਰੋਗਰਾਮ ਦੇ ਵਿੱਚ ਸੁਣਾਈ, ਲੋਕਾਂ ਤੱਕ ਪਹੁੰਚਾਈ। ਤੇ ਇਹ ਤੁਸੀਂ ਇਹ ਜਿਹੜੀ ਇੰਨੀ ਫੇਮਸ ਹੋਈ ਹੈ ਕਦੋਂ ਲਿਖੀ ਹੈ, ਤੇ ਥੋੜ੍ਹਾ ਜਿਹਾ ਸੁਣਾ ਵੀ ਦਿਓ। ਅੱਛਾ ਜੀ, ਉਹ ਇਹ ਸੀ ਕਿ ਜੀ ਇਸ ਤੋਂ ਪਹਿਲੇ JNN TV ਤੇ ਇਹ ਬੱਬੂ ਰਾਣਾ ਨੇ ਗਾਈ ਸੀ ਈਦ ਨੂੰ, ਪਿਛਲੀ ਈਦ ਜਿਹੜੀ ਗੁਜ਼ਰੀ ਉਹਦੇ ਤੇ ਰਿਲੀਜ਼ ਹੋਈ ਸੀ, ਈਦ ਉਲ ਫਿਤਰ ਤੇ। ਉਹ ਮਿੱਠੀ ਈਦ ਤੇ ਜਦੋਂ ਇਹਨੂੰ ਰਿਲੀਜ਼ ਕੀਤਾ ਤੇ ਉਦੋਂ ਵਾਇਰਲ ਹੋਈ। ਜਦੋਂ ਮੈਨੂੰ ਇਹ ਨਜ਼ਮ ਉਤਰੀ ਸੀ ਨਾ ਤੇ 4 ਬੰਦ ਉਤਰੇ ਸੀ, ਉਹ ਨਜ਼ਮ ਮੈਂ ਰੋਕਤੀ ਸੀ। 4 ਬੰਦ ਮੈਂ ਤੁਹਾਨੂੰ ਸੁਣਾਉਣਾ ਹੈ ਕਿ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਵਾਰਿਸ ਸ਼ਾਹ ਦੀ ਹੀਰ ਕਹਾਣੀ, ਬੁੱਲੇ ਸ਼ਾਹ ਦੇ ਪੈਰ ਦੇ ਘੁੰਗਰੂ, ਸ਼ਾਹ ਹੁਸੈਨ ਦੀ ਸੁੱਚਲ ਕਾਫੀ, ਆਦਮਜ਼ਾਦ ਦੀ ਪਹਿਲੀ ਮਾਫੀ। ਤੇ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਚਲਦੇ ਖੂਹ ਦੀਆਂ ਵਗਦੀਆਂ ਟਿੰਡਾਂ, ਵਾਹ ਵਾਹ ਵਾਹ, ਖੇਤਾਂ ਵਿੱਚ ਖਲੋਤੇ ਬੰਨੇ, ਔਸ ਫਜਰ ਦੀ ਬਾਂਗ ਡਿਗਰਦੀ। ਵਾਹ, ਬਾਂਗ ਡਿਗਰਦੀ, ਕੀ ਬਾਤ। ਤੇ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਬੱਗੀ ਅੱਖ ਦਾ ਕਾਲਾ ਸੁਰਮਾ, ਸੰਦਲ ਬਾਂਹ ਵਿੱਚ ਨੱਚਦਾ ਕੰਗਨ, ਨੱਕ ਦੀ ਨਥਲੀ ਸੁਰ ਵਿੱਚ ਵੱਜਦੀ ਪਿਆਰ ਦੀ ਵੰਝਲੀ। ਤੇ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਫਜਰਾਂ ਦੇ ਵਿੱਚ ਰਿੜਕੀ ਲੱਸੀ, ਲੱਸੀ ਦੇ ਵਿੱਚ ਤਰਦਾ ਮੱਖਣ, ਸ਼ਿਕਰ ਦੁਪਹਿਰੀ ਭਖਦੀ ਰੋਟੀ, ਅੰਬ ਦੀ ਫਾੜੀ ਵਿੱਚ ਤੰਦੂਰ ਦੇ ਭੁੰਨਿਆ ਬੈਂਗਨ, ਗੁੜ ਗੁੜ ਕਰਦਾ ਸ਼ਾਮ ਦਾ ਹੁੱਕਾ, ਵਿਹੜੇ ਦੇ ਵਿੱਚ ਗਿੜਦਾ ਨਲਕਾ, ਹਿਜਰ ਵਿਛੋੜੇ ਕਤਦਾ ਚਰਖਾ। ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ। ਇਹ 4 ਬੰਦ ਮੈਂ ਪਾਏ ਨਾ ਫੇਸਬੁੱਕ ਤੇ, ਯਕੀਨ ਕਰੋ ਨਾਸਰ ਸਾਹਿਬ ਇਹ ਸਾਰੇ ਪਾਸੇ ਵਾਇਰਲ ਹੋ ਗਈ, ਸਿਰਫ 4 ਬੰਦ। ਬਹੁਤ ਸਾਰੇ ਟਿਕਟੋਕਰਸ ਨੇ, ਬਹੁਤ ਸਾਰੇ ਯੂਟਿਊਬਰਸ ਨੇ, ਉਹਨਾਂ ਨੇ ਇਸ ਨੂੰ ਵੀਡੀਓਜ਼ ਬਣਾ। ਮੈਨੂੰ ਫਿਰ ਇੱਕ ਦਿਨ ਇੱਕ ਲਾਹੌਰੋਂ ਇੱਕ ਪੰਜਾਬੀ ਸੇਵਕ ਦੀ ਕਾਲ ਆਈ, ਘੁੰਮਣ ਸਾਹਿਬ ਦੀ। ਉਹਨਾਂ ਨੇ ਕਿਹਾ ਕਿ ਜੀ ਤੁਸੀਂ ਅਗਰ ਇਹ ਕਿਤਾਬ ਤਵੀਲ ਕਰ ਦਿਓ ਇਸ ਨਜ਼ਮ ਨੂੰ ਤੇ ਅਸੀਂ ਛਾਪਾਂਗੇ। ਉਹ ਮੈਂ ਉਸ ਦੀ ਮੋਟੀਵੇਸ਼ਨ ਹੋਈ ਮੈਨੂੰ ਕਿ ਯਾਰ ਅਗਰ ਇਹ ਕਿਤਾਬ ਛਾਪਦੇ ਨੇ ਤੇ ਮੈਂ ਇਸ ਨੂੰ, ਮੈਂ ਫਿਰ ਸੋਚਿਆ ਪੰਜਾਬ ਦੀ ਰਹਿਤਲ ਨੂੰ ਕਿਵੇਂ ਇਸ ਨੂੰ ਫੈਲਾਇਆ ਜਾ ਸਕਦਾ, ਵਧਾਇਆ ਜਾ ਸਕਦਾ। ਤੇ ਫਿਰ ਮੈਂ ਸਰ ਜੀ ਪੰਜਾਬੀ ਜਿਹੜੇ ਸੂਫੀ ਸ਼ੌਰਾ ਨੇ ਉਹਨਾਂ ਨੂੰ ਇਸ 'ਚ ਕਵਰ ਅਪ ਕੀਤਾ। ਉਸ ਤੋਂ ਬਾਅਦ ਮੈਂ ਪੰਜਾਬੀ ਅਖਾਣ ਜਿਹੜੇ ਨੇ ਉਹਨਾਂ ਨੂੰ ਕਵਰ ਕੀਤਾ। ਉਸ ਤੋਂ ਬਾਅਦ ਜਿਹੜਾ ਸਾਡਾ ਇਲਾਕਾਈ ਚੀਜ਼ਾਂ ਮਸ਼ਹੂਰ ਨੇ, ਅੰਮ੍ਰਿਤਸਰ ਦੀਆਂ ਪਾਪੜ ਵੜੀਆਂ, ਜਲੰਧਰ ਸ਼ਹਿਰ ਦੀਆਂ ਕਿਤਾਬਾਂ, ਤੇ ਇਹ ਇਸ ਤਰ੍ਹਾਂ ਕਰਕੇ ਮੈਂ ਸ਼ਹਿਰਾਂ ਦੀ ਮੁਨਾਸਬਤ ਦੇ ਨਾਲ ਉਸ ਨੂੰ ਐਡ ਕੀਤੇ ਬੰਦ। ਫਿਰ ਇਹਦੇ ਵਿੱਚ ਮੈਂ ਜਿਹੜੇ ਸਾਡੇ 12 ਮਾਹ ਨੇ ਉਹ ਐਡ ਕੀਤੇ। ਫਿਰ ਉਸ ਤੋਂ ਇਲਾਵਾ ਫੋਕ ਸਾਡੇ ਲਵ ਸਟੋਰੀਜ਼ ਸਨ ਜਿਹੜੀਆਂ ਉਹ ਕੀਤੀਆਂ। ਇਸ ਤਰ੍ਹਾਂ ਕਰਕੇ ਪਾਰਟੀਸ਼ਨ ਦੇ ਦੁੱਖ ਕੀਤੇ, ਪਾਰਟੀਸ਼ਨ ਦੇ ਜਿਹੜਾ ਸੀ ਨਾ ਉਸ 'ਤੇ ਕੀਤਾ। ਤੇ ਫਿਰ ਜਾ ਕੇ 136 ਸਫ਼ਿਆਂ ਦੀ ਕਿਤਾਬ ਬਣੀ। ਪ੍ਰਿੰਟ ਮੀਡੀਆ ਨੇ ਇਹਨੂੰ ਛਾਪੀ, ਸਾਬਰ ਵਿਰਕ ਨੇ ਇਹਨੂੰ ਗਾਈ, 3 ਦਫਾ ਵੋਲੀਅਮਸ ਗਾ ਚੁੱਕਿਆ ਹੈ। ਬੱਬੂ ਰਾਣਾ ਨੇ ਗਾਈ, ਆਰਟਸ ਕੌਂਸਲ 'ਚ ਵੀ ਇਹਨੂੰ ਗਾਇਆ ਜਾ ਰਿਹਾ ਹੈ, ਮੁਖਤਲਿਫ ਜਗ੍ਹਾ 'ਤੇ ਇੰਡੀਆ 'ਚ ਵੀ, ਪਾਕਿਸਤਾਨ 'ਚ ਵੀ ਇਸ 'ਤੇ ਉਹ ਹੋ ਰਿਹਾ। ਉਸ ਤੋਂ ਬਾਅਦ ਫਿਰ ਇਹ ਤਵੀਲ ਹੋਈ ਕਿ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਲੁੱਕਣ ਮਿੱਟੀ ਸ਼ੱਕਰ ਭਿੱਜੀ, ਵਾਂਝੂ ਵਾਣਾ ਗੁੱਚੀ ਬੰਟੇ, ਅੰਟ ਤੇ ਪੀਲਾ ਬਾਂਦਰ ਕੀਲਾ, ਤੂੰ ਕੀ ਜਾਣੇ ਲਾਟੂ ਪਾਪੇ, ਲੀੜਿਆਂ ਉੱਤੇ ਵੱਜਦੇ ਥਾਪੇ, ਜਨਤਾ ਵਰਗੇ ਬੁੱਢੇ ਮਾਪੇ। ਤੇ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਕੋਕਲਾ ਛਪਾਕੀ ਜੁਮੇ ਰਾਤ ਆਈ ਏ, ਜਿਹੜਾ ਅੱਗੜ ਪਿਛੜ ਵੇਖੇ ਉਹਦੀ ਸ਼ਾਮਤ ਆਈ ਏ। ਉਰਦੂ ਬੋਲਣ ਵਾਲੀ ਇਹ ਕੁੜੀਏ
ਤੂੰ ਕੀ ਜਾਣੇ ਅੰਮ੍ਰਿਤਸਰ ਦੀਆਂ ਪਾਪੜ ਵੜੀਆਂ, ਸ਼ਹਿਰ ਜਲੰਧਰ ਇਸ਼ਕ ਕਿਤਾਬਾਂ, ਫੈਲ ਰਿਹਾ ਹੈ ਵਾਂਗ ਗੁਲਾਬਾਂ। ਉਰਦੂ ਬੋਲਣ ਵਾਲੀਏ ਕੁੜੀਏ ਤੂੰ ਕੀ ਜਾਣੇ ਸ਼ਹਿਰ ਬਠਿੰਡਾ, ਸ਼ਹਿਰ ਲਾਹੌਰ ਦੇ ਬੁਰਜ ਮਨਾਰੇ, ਭਖਦੀ ਅੱਖ ਦੇ ਅਥਰੂ ਖਾਰੇ। ਉਰਦੂ ਬੋਲਣ ਵਾਲੀਏ ਕੁੜੀਏ ਤੂੰ ਕੀ ਜਾਣੇ ਬੂੰਦੀ ਪਾਰੇ, ਤੂੰ ਕੀ ਜਾਣੇ ਬੂੰਦੀ ਤੋਸ਼ਾ, ਤੂੰ ਕੀ ਜਾਣੇ ਤੂੰ ਉਰਦੂ ਬੋਲਣ ਵਾਲੀਏ ਕੁੜੀਏ ਤੂੰ ਕੀ ਜਾਣੇ ਬੂੰਦੀ ਪਾਰੇ, ਫਾਜ਼ਲ ਕੇ ਦੇ ਤੋਸ਼ੇ, ਕੋਟ ਕਪੂਰ ਦਾ ਟੋਡਾ, ਸੰਦਲ ਰੁੱਖ ਦਾ ਛੋਡਾ, ਭੈਣ ਭਰਾ ਦਾ ਮੋਢਾ। ਵਾਹ। ਤੇ ਇਸ ਤਰ੍ਹਾਂ ਕਰਕੇ ਇਹ ਅੱਗੇ ਤੋਂ ਅੱਗੇ ਇਹਦੇ ਜਿਹੜਾ ਨਾ ਚੱਲਦੇ ਜਾਂਦੇ ਨੇ। ਵਾਹ ਜੀ, ਤੁਹਾਨੂੰ ਯਾਦ ਹੈ ਤੇ ਪਾਰਟੀਸ਼ਨ ਤੇ ਜੋ ਇੱਥੇ ਤੁਸੀਂ ਉਹ ਵੀ ਸੁਣਾ ਦੇ ਕੁਛ। ਉਹ ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ ਗੋਲੀ ਤੇ ਕਿਰਪਾਨ ਦਾ ਕਿੱਸਾ। ਉਹ ਇਸ ਤਰ੍ਹਾਂ ਕਰਕੇ ਨਾ, ਉਹ ਮੈਨੂੰ ਜ਼ੁਬਾਨੀ ਥੋੜਾ ਜਿਹਾ ਯਾਦ ਨਹੀਂ ਹੈਗਾ, ਲੇਕਿਨ ਉਹ ਇਹ ਜ਼ਰੂਰੀ ਸੀ ਕਿ ਪਾਰਟੀਸ਼ਨ ਤੇ ਉਹਦੇ ਵਿੱਚ ਕਈ ਪਾਰਟੀਸ਼ਨ ਦੇ ਗੀਤ ਜਿਹੜਾ ਅਸੀਂ ਉਧਰ ਛੱਡ ਕੇ ਆਏ ਆ, ਜਿਹੜਾ ਵੀਰ ਦਾ ਕੁੜਤਾ, ਉਹ ਜਿਹੜਾ ਹੈ ਉਹ ਵੇਰਵਾ ਸਾਰਾ ਦੱਸਿਆ, ਉਹ ਵੇਰਵਾ ਸਾਰਾ ਉਹਦੇ ਵਿੱਚ ਜਿਹੜਾ ਨਾ ਉਹ ਬਿਆਨ ਕੀਤਾ ਗਿਆ। ਤੇ ਉਹ ਕਿਸੇ ਫੇਰ ਪ੍ਰੋਗਰਾਮ 'ਚ ਉਹ ਤੁਹਾਨੂੰ ਉਹ ਬੰਦ ਜ਼ਰੂਰ ਸੁਣਾ ਦਿਆਂਗਾ। ਸ਼ੀਰ ਸਾਹਿਬ, ਕਿਉਂਕਿ ਪਾਰਟੀਸ਼ਨ ਤੇ ਅਸੀਂ ਬਹੁਤ ਸਾਰਾ ਕੰਮ ਕੀਤਾ ਤੇ ਇਹ ਉਰਦੂ ਬੋਲਣ ਵਾਲੀ ਕੁੜੀ, ਜਿਵੇਂ ਤੁਸੀਂ ਦੱਸਿਆ ਵੀ ਪਾਰਟੀਸ਼ਨ ਨੂੰ ਵੀ ਫਿਰ ਉੱਤੇ ਐਡ ਕੀਤਾ। ਉਦੋਂ ਦੇ ਜਿਹੜੇ ਦੁਖਾਂਤ ਸੀ, ਉਦੋਂ ਜੋ ਵੇਰਵਾ ਸੀ, ਉਹ ਵੀ ਤੁਹਾਡੀ ਤੁਸੀਂ ਆਪਣੇ 'ਚ ਐਡ ਕੀਤਾ, ਉਹ ਵੀ ਥੋੜਾ ਜਿਹਾ ਇਹਦੇ ਮੁਖਤਲਿਫ ਜਿਹੜਾ ਹੈ ਉਹਦੇ ਤੁਸੀਂ ਵੇਖੋ ਕਿ ਉਸਨੂੰ ਪਾਰਟੀਸ਼ਨ 'ਚ ਜਿਹੜੇ ਮੌਜ਼ੂਆਤ ਨੇ ਉਹਦੇ ਬੇਸਿਕਲੀ ਤਾਂ ਵਿਛੋੜੇ ਦਾ, ਉਹ ਜਿਹੜੀ ਉੱਥੇ ਜੋ ਸਾਡੇ ਵੱਡੇ ਸਾਨੂੰ ਦੱਸਦੇ ਸੀ ਕਿ ਕਿਸ ਤਰ੍ਹਾਂ ਇਸ ਹਿਜਰਤ ਦੇ ਅੰਦਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹਦੇ ਕੁਝ ਚੀਜ਼ਾਂ ਮੁਖਤਲਿਫ ਸ਼ਕਲਾਂ ਨੇ ਕਿ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ ਕਿਸਨੇ ਸਾਡੇ ਟੋਟੇ ਕੀਤੇ, ਪੱਗਾਂ ਸਾੜ ਕੇ ਰੱਤ ਨਚੋੜੀ, ਚੁੰਨੀਆਂ ਫਾੜ ਕੇ ਅੱਗ ਪੁਜਾਈ, ਗੋਲੀ ਅੱਗ ਕਿਰਪਾਨ ਦਾ ਕਿੱਸਾ, ਡਿੱਗੇ ਹੋਏ ਇਨਸਾਨ ਦਾ ਕਿੱਸਾ। ਤੂੰ ਕੀ ਜਾਣੇ ਕਿਸਨੇ ਸਾਨੂੰ ਚੀਰ ਕੇ ਸੁੱਟਿਆ, ਕਿਸਨੇ ਸਾਨੂੰ ਬੇਘਰ ਕੀਤਾ, ਕਿਸਨੇ ਸਬਰ ਪਿਆਲਾ ਪੀਤਾ। ਉਰਦੂ ਬੋਲਣ ਵਾਲੀਏ ਕੁੜੀਏ ਤੂੰ ਕੀ ਜਾਣੇ। ਇਸੇ ਤਰ੍ਹਾਂ ਇਹਦੇ ਵਿੱਚ ਜਿਹੜੇ ਵਿਛੜਨ ਸੀ, ਜਿਹੜੇ ਆਪਸ 'ਚ ਰਿਸ਼ਤੇ ਵਿਛੜੇ, ਉਹਨਾਂ ਦਾ ਸੀ ਦੁੱਖ ਕਿ ਉਰਦੂ ਬੋਲਣ ਵਾਲੀਏ ਕੁੜੀਏ ਫੇਰ ਅੱਜ ਰੱਜ ਕੇ ਚੇਤੇ ਆਈਆਂ ਗੱਲਾਂ ਸਰਹੱਦ ਪਾਰ ਦੀਆਂ, ਹੰਝੂਆਂ ਦੇ ਵਿੱਚ ਡੁੱਬ ਗਈਆਂ ਨੇ ਅੱਖਾਂ ਵਿਛੜੇ ਯਾਰ ਦੀਆਂ। ਮਿੱਟੀ ਵਿੱਚ ਹੀ ਛੱਡ ਆਏ ਸੀ ਕਲੀਆਂ ਵਰਗੇ ਹਾਸੇ, ਕਰ ਕਰ ਯਾਦ ਕਲੇਜਾ ਫਟਦਾ ਦੇਵੇ ਕੌਣ ਦਿਲਾਸੇ। ਤੇ ਕਿਸ ਨੂੰ ਦੱਸਾਂ ਕਿਸ ਨੂੰ ਪੁੱਛਾਂ ਗੱਲਾਂ ਗੁਜ਼ਰੇ ਪਿਆਰ ਦੀਆਂ। ਉਰਦੂ ਬੋਲਣ ਵਾਲੀਏ ਕੁੜੀਏ ਇੱਕ ਪਰਛਾਵਾਂ ਟਾਲੀ ਪਿੱਛੋਂ ਨਿੱਤ ਹੈ ਕੋਲ ਗੁਲਾਮ ਦਾ, ਅੱਖ ਦਾ ਸੁਰਮਾ ਬਾਂਹ ਦਾ ਕੰਗਣਾ ਰੋ ਰੋ ਤਰਲੇ ਪਾਵਦਾ। ਜਦ ਵੀ ਮੁੜ ਕੇ ਜੁੜਨਾ ਚਾਹਵਾਂ ਯਾਦਾਂ ਆਣ ਖਿਲਾਰ ਦੀਆਂ, ਹੰਝੂਆਂ ਦੇ ਵਿੱਚ ਡੁੱਬ ਗਈਆਂ ਨੇ ਅੱਖਾਂ ਵਿਛੜੇ ਯਾਰ ਦੀਆਂ। ਤੇ ਉਰਦੂ ਬੋਲਣ ਵਾਲੀ ਇਹ ਕੁੜੀਏ ਇਕੱਠੇ ਸਾਂ ਤੇ ਸਿਰ ਦੇ ਬੱਦਲ ਠੰਡੀਆਂ ਛਾਵਾਂ ਕਰਦੇ ਸੀ, ਇੱਕ ਦੂਜੇ ਲਈ ਜੀਂਦੇ ਸਾਂ ਤਾਂ ਇੱਕ ਦੂਜੇ ਲਈ ਮਰਦੇ ਸੀ। ਫੇਰ ਗਵਾਚੀਆਂ ਰੂਹਾਂ ਸਾਡੇ ਪਿੰਡੇ ਛਮਕਾਂ ਮਾਰਦੀਆਂ। ਉਰਦੂ ਬੋਲਣ ਵਾਲੀ ਇਹ ਕੁੜੀਏ ਹੰਝੂਆਂ ਦੇ ਵਿੱਚ ਡੁੱਬ ਗਈਆਂ ਨੇ ਅੱਖਾਂ ਵਿਛੜੇ ਯਾਰ ਦੇ। ਤੇ ਇਸੇ ਤਰ੍ਹਾਂ ਇਹਦੇ ਮੁਖਤਲਿਫ ਜਿਹੜਾ ਹੈ ਬਹਿਰਾਂ 'ਚ ਉਸ ਨੂੰ ਇਸਤੇਮਾਲ ਕੀਤਾ ਹੈ ਕਿ ਉਰਦੂ ਬੋਲਣ ਵਾਲੀ ਇਹ ਕੁੜੀਏ ਕੀ ਕਰੀਏ ਡਿੱਗਦੇ ਨੀਰ ਦਾ, ਇੱਕ ਦਰਦ ਕਲੇਜਾ ਚੀਰਦਾ, ਇੱਕ ਪਿੰਡਾ ਅੱਗ ਨੇ ਸਾੜਿਆ, ਇੱਕ ਪਿੰਡਾ ਸੂਲੀ ਚਾੜਿਆ, ਇੱਕ ਸੁਫਨਾ ਵੱਢ ਕੇ ਸੁੱਟਿਆ, ਇੱਕ ਵਸਦਾ ਪਿੰਡ ਉਜਾੜਿਆ। ਕਦੀ ਵੇਖਾਂ ਲੀੜੇ ਬਾਪ ਦੇ, ਕਦੀ ਵੇਖਾਂ ਕੁਰਤਾ ਵੀਰ ਦਾ, ਕੀ ਕਰੀਏ ਡਿੱਗਦੇ ਨੀਰ ਦਾ। ਤੇ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ ਤਾਰ ਦਿਲਾਂ ਦੇ ਛੇੜਨਾ, ਕਦੀ ਪਾਣੀ ਖੂਹ ਦੇ ਗੇੜਨਾ, ਕਦੀ ਬੁਣਨੇ ਜਾਲ ਮੁਹੱਬਤਾਂ ਦੇ, ਕਦੀ ਨੋਹਾਂ ਨਾਲ ਉਧੇੜਨਾ। ਅੱਜ ਜਿੰਦ ਹੋਈ ਜਿਵੇਂ ਲੀਰ ਦੀ, ਕੀ ਕਰੀਏ ਪਾਟੀ ਲੀਰ ਦਾ, ਇੱਕ ਦੁੱਖ ਕਲੇਜਾ ਚੀਰ। ਵਾਹ ਵਾਹ ਵਾਹ, ਕੀ ਬਾਤ, ਇੱਕ ਦੁੱਖ ਕਲੇਜਾ ਚੀਰ। ਉਹਨਾਂ ਬਜ਼ੁਰਗਾਂ ਨੂੰ ਪੁੱਛੇ ਵੇਖੋ ਨਾ, ਜਦੋਂ ਉਹਨਾਂ ਨੂੰ ਸੁਣਾਓ ਹਾਂਜੀ ਇਹ ਉਹਨਾਂ ਤੱਕ ਪਹੁੰਚੇ ਨਾ, ਤੇ ਉਹ ਬਜ਼ੁਰਗ ਅਸੀਂ ਗੱਲਾਂ ਜਦੋਂ ਕਰ ਲਈ ਨਾ, ਸ਼ੁਰੂ ਕਰ ਲਈ, ਪਹਿਲਾਂ ਤਾਂ ਕਹਿੰਦੇ ਨਾ ਪੋਤੇ ਛੇੜ ਹੀ ਨਾ ਕੱਲਾ। ਹਾਂ, ਤੇ ਜਦੋਂ ਛੇੜ ਦੋ ਫਿਰ ਉਹਨਾਂ ਦੇ ਜਿਹੜੇ ਹੰਝੂ ਡਿੱਗਦੇ ਆ ਨਾ, ਉਹ ਟਾਈਮ ਨੂੰ ਵਕਤ ਨੂੰ ਯਾਦ ਕਰਕੇ। ਤੇ ਇਹੀ ਉਹ ਕੈਫੀਅਤ ਸੀ ਕਿ ਕੋਈ ਦੋਵੇਂ ਪਾਸੇ ਤੋਂ ਲੱਖਾਂ ਲੋਕ ਜਿਹੜੇ ਹੈ ਉਹ ਇਸ ਤਰ੍ਹਾਂ ਸਫਰ ਹੋਏ।
ਉਹਨਾਂ ਦਾ ਜਿਹੜਾ ਹੈ ਨੁਕਸਾਨ ਪੰਜਾਬੀ ਦਾ ਹੀ ਹੋਇਆ, ਨੁਕਸਾਨ ਸਾਡਾ ਹੀ ਹੋਇਆ। ਤੇ ਉਹਦੇ ਵਿੱਚ ਸਾਡੇ ਉੱਧਰ ਦੇ ਮਾਰੇ ਗਏ, ਇੱਧਰ ਦੇ ਮਾਰੇ ਗਏ, ਇੱਕ ਇੰਤਸ਼ਾਰ ਫੈਲਾ ਕੇ ਜਿਹੜਾ ਵੀ ਵਿੱਚ ਮਿਸਅੰਡਰਸਟੈਂਡਿੰਗ ਕਰਕੇ ਉਹ ਜਿਹੜਾ ਜ਼ੁਲਮ ਹੋਇਆ ਹੈ, ਉਹ ਅੱਜ ਅਸੀਂ ਸਾਰੇ ਯਾਦ ਕਰਕੇ ਰੋ ਰਹੇ ਹੁੰਦੇ ਹਾਂ। ਤੇ ਇਸ ਤਰ੍ਹਾਂ ਇਸ ਉਰਦੂ ਬੋਲਣ ਵਾਲੀ ਕੁੜੀ ਨੂੰ ਮੁਖਤਲਿਫ ਅਖਾਣ, ਜਿਵੇਂ ਤੁਸੀਂ ਕਿਹਾ ਸੀ, ਤੋ ਛੋਟਾ ਜਿਹਾ ਕੁਛ ਨਾ ਕੁਛ ਅਖਾਣ ਤੇ ਵੀ ਜੋ ਅਖਾਣ ਜਿਹੜਾ ਹੈ ਨਾ, ਸਾਡੀ ਅੱਜ ਦੀ ਪੋਤ ਜਿਹੜਾ ਹੈ ਨਾ ਨਸਲ, ਉਹਨੂੰ ਪੰਜਾਬੀ ਦੇ ਅਖਾਣ ਯਾਦ ਕਰਾਉਣ ਲਈ ਮੈਂ ਕਿਹਾ ਸੀ ਕਿ ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ, ਦੇਸ ਪੰਜਾਬ ਦੇ ਕੋਲ ਪੁਰਾਣੇ ਢੇਰ ਸਿਆਣੇ, ਅੱਜ ਮੈਂ ਤੈਨੂੰ ਫੇਰ ਸੁਣਾਣੇ, ਸਰਫਾ ਕਰਕੇ ਸੁੱਤੀ ਤੇ ਆਟਾ ਲੈ ਗਈ ਕੁੱਤੀ, ਤੂੰ ਕੀ ਜਾਣੇ ਦਿਲ ਦਾ ਖੋਟਾ, ਅਕਲੋਂ ਮੋਟਾ, ਦੌਰੀ ਸੋਟਾ, ਭੰਗ ਦਾ ਕੋਟਾ, ਤੂੰ ਕੀ ਜਾਣੇ ਕੀ ਮਤਲਬ ਹੈ ਇਸ ਅਖਾਣ ਦਾ ਕੁੜੀਏ, ਚੋਰ ਨਾਲੋਂ ਪੰਡ ਕਾਲੀ ਤੇ ਮੂੰਹ ਚੋਂ ਡਿੱਗਿਆ ਬੀੜ, ਜਿਨ੍ਹਾਂ ਖਾਦੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ। ਤੇ ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ, ਮਾਂ ਬੋਲੀ ਦੇ ਪੁਰਖਾਂ ਸਾਨੂੰ ਕੀ ਕੀ ਕੀਤਾ ਦਾਨ, ਤੂੰ ਵੀ ਕਰ ਧਿਆਨ ਸੁਣ ਜ਼ਰਾ ਅਖਾਣ, ਆਟਾ ਗੁੰਨਦੀ ਹਿਲਦੀ ਕਿਉਂ ਹੈ, ਚੋਰ ਉਚੱਕਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ, ਤੂੰ ਕੀ ਜਾਣੇ ਵੇਲੀ ਰਨ ਪਰੌਣਿਆਂ ਜੋਗੀ, ਰੱਬ ਮਿਲਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ, ਤੂੰ ਕੀ ਜਾਣੇ ਅਕਲ ਹੋਏ ਤੇ ਸੋਚਾਂ ਨਾ ਹੋਏ ਤੇ ਮੌਜਾਂ, ਪਿੱਛੇ ਲੱਗੀਆਂ ਫੌਜਾਂ। ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ, ਲਾਚਾ ਕੁਰਤਾ ਸ਼ਹਿਰ ਫਰੀਦ ਦਾ ਰੰਗਲਾ ਖੁੱਸਾ, ਦਾਣੇ ਛਾਨਣ ਵਾਲਾ ਛੱਜ, ਇਕੱਠਿਆਂ ਰਹਿ ਕੇ ਜੀਣ ਦਾ ਚੱਜ, ਪਿਓ ਦੀ ਲੱਜ, ਤੂੰ ਕੀ ਜਾਣੇ ਕੀ ਮਤਲਬ ਹੈ ਇਸ ਅਖਾਣ ਦਾ ਕੁੜੀਏ, ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਨਾ ਹੋਵੇ, ਤੂੰ ਕੀ ਜਾਣੇ ਮਾਈ ਦੀ ਝੁੱਗੀ, ਚਿਲਮ ਤੰਬਾਕੂ ਖੇਡ ਛਟਾਪੂ, ਸੁਰਤ ਗਵਾਣਾ ਮੌਜ ਦਾ ਆਣਾ, ਆਈ ਮੌਜ ਫਕੀਰ ਦੀ ਲਾਈ ਝੁੱਗੀ ਨੂੰ ਅੱਗ, ਚੋਰ ਨੂੰ ਲੱਭੇ ਠੱਗ। ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ। ਵਾਹ ਵਾਹ ਵਾਹ, ਕੀ ਬਾਤ। ਤੇ ਇਸ ਤਰ੍ਹਾਂ ਹੋਰ ਵੀ ਕਈ ਸਾਰੇ ਅਖਾਣ ਨੇ। ਉਹ ਜਿਹੜਾ ਅਖਾਣਾ ਰੰਗ ਨਾ ਜੋ ਸਿਆਣਿਆਂ ਦੇ ਵੀ ਛੋਟੀ ਗੱਲ 'ਚ ਬਹੁਤ ਵੱਡਾ ਜਿਹਦਾ ਮਤਲਬ ਹੈ ਵੀ ਉਹ ਅਖਾਣਾ ਨੂੰ ਪਰੋਤਾ ਵਿੱਚ। ਹਾਂਜੀ, ਉਹ ਇਸੇ ਲਈ ਜਿਹੜਾ ਨਾ ਉਹਦਾ ਸੀ ਕਿ ਇਸ ਨੂੰ ਕਵਰ ਕੀਤਾ ਜਾਏ ਆਪਣੀ ਮਾਂ ਬੋਲੀ ਨਵੀਂ ਨਸਲ ਨੂੰ। ਤੇ ਇਸੇ ਲਈ ਇਹਦੇ ਬਾਰੇ ਮੁਖਤਲਿਫ ਆਰਟੀਕਲਸ ਲਿਖੇ ਗਏ। ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਹੈ ਪੰਜਾਬ ਦਾ, ਇਸ ਦਾ ਵੱਡਾ ਕੰਮ ਹੈ ਵੇ ਕਿ ਇਹਦੇ ਵਿੱਚ ਸਿਰਫ ਇਸ ਪੰਜਾਬ ਦੀ ਗੱਲ ਨਹੀਂ ਹੋਈ, ਇਸ ਦੇ ਵਿੱਚ ਦੋਵੇਂ ਪੰਜਾਬਾਂ ਦੀ ਗੱਲ ਹੋਈ ਹੈ। ਉਹ ਉੱਧਰ ਦਾ ਕਲਚਰ, ਉੱਧਰ ਦੀ ਰਸਮੋ ਰਿਵਾਜ, ਸਭ ਕੁਝ ਜਿਹੜਾ ਹੈ ਉਹ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਤੇ 136 ਸਫ਼ੇ ਇਸੇ ਤਰ੍ਹਾਂ ਹੀ ਹੋਏ ਨੇ ਤੇ ਉਹਦਾ ਅੱਜ ਦੇਖ ਲਓ ਕਿ ਚਾਰੇ ਪਾਸੇ ਇਸ ਨੂੰ ਪਜ਼ੀਰਾਈ ਮਿਲ ਰਹੀ ਹੈ। ਤੇ ਮੈਂ ਸਮਝਦਾ ਕਿ ਮਾਂ ਬੋਲੀ ਦੇ ਨਾਲ ਪਿਆਰ ਹੈ ਕਿ ਜਿਹੜਾ ਅੱਜ ਸਾਡੇ ਕੋਲ ਹੈ, ਮੌਜੂਦ ਹੈ ਤੇ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰ ਰਹੇ ਹਾਂ। ਤੇ ਇਹਦੇ ਵਿੱਚੋਂ ਮੈਂ ਚਾਹੁੰਦਾ ਕਿ ਤੁਹਾਨੂੰ ਕਿ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ, ਅੰਮ੍ਰਿਤਸਰ ਦੀਆਂ ਪਾਪੜ ਵੜੀਆਂ, ਸ਼ਹਿਰ ਜਲੰਧਰ ਇਸ਼ਕ ਕਿਤਾਬਾਂ, ਫੈਲ ਰਿਹਾ ਹੈ ਵਾਂਗ ਗੁਲਾਬਾਂ, ਤੂੰ ਕੀ ਜਾਣੇ ਸ਼ਹਿਰ ਬਟਿੰਡਾ, ਸ਼ਹਿਰ ਲਾਹੌਰ ਦੇ ਬੁਰਜ ਮਨਾਰੇ, ਪਖਦੀ ਅੱਖ ਦੇ ਸੁਰਖ ਅੰਗਾਰੇ, ਤੂੰ ਕੀ ਜਾਣੇ ਸ਼ਹਿਰ ਪਟਿਆਲਾ ਕਰਮਾਂ ਵਾਲਾ, ਦੇਸੀ ਜੁੱਤੀ ਪੈਰ ਦਾ ਖੁੱਸਾ ਰੰਗਲਾ ਨਾਲਾ, ਦੇਸ ਪੰਜਾਬ ਦੇ ਸਿਰ ਦੀ ਪਗੜੀ ਅੱਜ ਵੀ ਤਗੜੀ। ਵਾਹ ਵਾਹ ਵਾਹ, ਕੀ ਬਾਤ। ਤੇ ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ ਲੈਲਪੁਰ ਦਾ ਕੱਢਿਆ ਕੁਰਤਾ, ਸ਼ਹਿਰ ਲਾਹੌਰ ਦੀ ਮਹਿੰਗੀ ਸੁਰਖੀ ਨਾਨ ਖਤਾਈ, ਗੁਜਰਾਂ ਵਾਲਾ ਪਿੱਤਲ ਸਿਲਵਰ ਬਰਤਨ ਤਾਲਾ, ਸ਼ਾਹੀ ਲੀੜੇ ਤੂੰ ਕੀ ਜਾਣੇ ਅੰਬਰਸਰ ਦੀ ਮਸਤ ਦੀਵਾਲੀ, ਮੁਕਤਸਰ ਦੇ ਵਿੱਚ ਮਾਘੀ ਮੇਲਾ, ਆਨੰਦਪੁਰ ਵਿੱਚ ਹੋਈ ਵਿਸਾਖੀ, ਵੀਰ ਦੀ ਬਾਂਹ ਤੇ ਬੰਨੀ ਰਾਖੀ। ਵਾਹ ਵਾਹ। ਉਰਦੂ ਬੋਲਣ ਵਾਲੀ ਇਹ ਕੁੜੀਏ ਤੂੰ ਕੀ ਜਾਣੇ ਸ਼ਹਿਰ ਕਸੂਰ ਦੀ ਰੰਗਲੀ ਜੁੱਤੀ, ਪਿੱਛੇ ਨਸਦੀ ਜੰਗਲੀ ਕੁੱਤੀ ਜਾਨ ਕਸੂਤੀ, ਤੂੰ ਕੀ ਜਾਣੇ ਝੰਗ ਦੀ ਚੂੜੀ ਮਸਤ ਪਰਾਂਦਾ, ਸ਼ਹਿਰ ਮੁਲਤਾਨ ਦਾ ਕੰਗਨ ਹਲਵਾ, ਅੰਮ੍ਰਿਤਸਰ ਦੇ ਰੂਪ ਦਾ ਜਲਵਾ, ਤੂੰ ਕੀ ਜਾਣੇ ਟਾਂਗਰ ਮੇਵਾ ਬੂੰਦੀ ਪਾਰੇ, ਫਾਜ਼ਲ ਕੇ ਦੇ ਤੋਸ਼ੇ, ਕੋਟ ਕਪੂਰ ਦਾ ਟੋਡਾ, ਸੰਦਲ ਰੁੱਖ ਦਾ ਛੋਡਾ, ਭੈਣ ਭਰਾ ਦਾ ਮੋਢਾ। ਵਾਹ ਵਾਹ ਵਾਹ। ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ। ਇਸ ਤਰ੍ਹਾਂ ਹੈ ਤੇ ਬਹੁਤ ਲੰਬੀ 136 ਸਫ਼ੇ। ਬਹੁਤ ਬਹੁਤ ਵਧੀਆ, ਬਹੁਤ ਬਾ ਕਮਾਲ। ਅੱਛਾ, ਇਹਦਾ ਮਤਲਬ ਵੀ ਇਹ ਜੇ ਆਪਾਂ ਕਹੀਏ ਜਿਵੇਂ ਆਪਾਂ ਕਹਿੰਦੇ ਤੁਸੀਂ ਕਹਿੰਦੇ ਵੀ ਜਾਂ ਸ਼ਾਇਰ ਹੈਗਾ ਤੇ ਜਾਂ ਨਹੀਂ ਹੈਗਾ, ਫਿਰ ਤਾਂ ਮਤਲਬ ਅਸੀਂ ਤਾਂ ਨਹੀਂ ਹੈਗੇ। ਨਹੀਂ ਦੇਖੋ, ਕੁਝ ਸ਼ਾਇਰ ਨੂੰ ਲਿਟਰੇਚਰ ਨੂੰ ਪੜ੍ਹਨ ਵਾਲੇ ਵੀ ਤਾਂ ਹੋਣੇ ਚਾਹੀਦੇ ਨੇ, ਕੁਝ ਲਿਟਰੇਚਰ ਉਸ ਨੂੰ ਸਮਝਣ ਵਾਲੇ ਵੀ ਹੋਣੇ ਚਾਹੀਦੇ ਨੇ। ਤੇ ਤੁਹਾਡਾ ਕੰਮ ਉਹ ਸ਼ਾਇਰਾਂ ਨੇ ਜੋ ਕੀਤਾ ਉਸ ਤੋਂ ਅੱਗੇ ਸ਼ੁਰੂ ਹੁੰਦਾ ਹੈ।
ਅੱਛਾ ਸਗੀਰ ਭਾਈ, ਇਹ ਗੱਲ ਸੁਣ ਨੀ ਮਾਏ ਮੇਰੀਏ, ਇਹ ਵੀ ਇਹਦਾ ਵੀ ਕੁਛ ਨਾ ਕੁਛ ਸਾਨੂੰ ਸੁਣਾਓ ਜ਼ਰੂਰ। ਜੀ ਜੀ, ਗੱਲ ਸੁਣਨੀ ਮਾਏ ਮੇਰੀ ਇਹ ਇੱਕ ਨਜ਼ਮ ਸੀ। ਇਸ ਨੂੰ ਰਮਜ਼ਾਨ ਜਾਨੀ ਨੇ ਜਦੋਂ ਗਾਇਆ ਸੀ ਹਾਂਜੀ। ਤੇ ਉਸਨੇ ਪੀਟੀਵੀ ਤੇ ਵੀ ਗਾਇਆ, ਵੈਸੇ ਵੀ ਗਾਇਆ, ਤੇ ਉਸਨੇ ਕਈ ਮੇਰੇ ਗੀਤ ਗਾਏ ਨੇ ਰਮਜ਼ਾਨ ਜਾਨੀ ਨੇ ਵੀ। ਉਹ ਬਲਕਿ ਮਸ਼ਹੂਰ ਜਿਹੜਾ ਹੋਇਆ ਹੈ ਉਹ ਇਹਦੇ ਵਿੱਚ ਬਹੁਤ ਸਾਰੇ ਚੈਨਲਸ ਦਾ ਖਿਆਲ ਹੈ ਕਿ ਜੀ ਇਹ ਜਿਹੜਾ ਨਾ ਤੁਸੀਂ ਇਸ ਨੂੰ ਕਲਾਮ, ਉਹ ਇਸ ਚੱਕਰ 'ਚ ਮੇਰੇ ਤੋਂ ਕਈ ਸਿੰਗਰਸ ਕਲਾਮ ਲੈ ਗਏ ਕਿ ਸ਼ਾਇਦ ਇਹ ਕਲਾਮ ਦੇਣ ਨਾਲ ਮਸ਼ਹੂਰ ਹੋ ਜਾਂਦਾ। ਤੇ ਉਹਦੇ ਵਿੱਚ ਮਾਂ ਮੇਰੀ ਫੌਤ ਹੋਈ ਸੀ ਨਾ ਸਰ, ਉਹ ਇੱਕ ਹਾੜਾ ਸੀ, ਤੇ ਉਹ ਹਾੜਾ ਜਿਹੜਾ ਹੈ ਹਰ ਇੱਕ ਦਾ ਰਿਸ਼ਤਾ ਹੈ। ਜਿਹੜਿਆਂ ਦੀ ਮਾਂ ਜ਼ਿੰਦਾ ਹੈ ਉਹਨਾਂ ਨੂੰ ਉਹਦੀ ਕਦਰ, ਜਿਨ੍ਹਾਂ ਦੀ ਟੁਰ ਗਈ ਹੈ ਉਹਨਾਂ ਨੂੰ ਇਹ ਇਸ ਤਰ੍ਹਾਂ ਰਵਾਉਂਦੀ ਹੈ ਕਿ ਗੱਲ ਸੁਣ ਨੀ ਮਾਏ ਮੇਰੀਏ, ਤੇਰੇ ਨਾਲ ਸੀ ਚਾਨਣ ਤਾਰਿਆਂ ਦਾ, ਤੇਰੇ ਨਾਲ ਸੀ ਰੰਗ ਬਹਾਰ ਦੇ, ਇੱਕ ਵਾਰ ਤੇ ਵੇਖ ਲੈ ਰੋਂਦਿਆਂ ਨੂੰ, ਇੱਕ ਵਾਰ ਕਲੇਜਾ ਠਾਰ ਦੇ, ਤੇਰੇ ਹਿਜਰਾਂ ਸੂਲੀ ਚਾੜਿਆ, ਦੁੱਖ ਕਬਰਾਂ ਵਿੱਚ ਉਤਾਰ ਦੇ, ਜਾਂ ਮਾਰ ਦੇ ਇਸ ਵਿਛੋੜੇ ਨੂੰ, ਜਾਂ ਸਾਨੂੰ ਵੀ ਅੱਜ ਮਾਰ ਦੇ, ਗੱਲ ਸੁਣ ਵੇ ਗੱਲ ਸੁਣ ਨੀ ਮਾਏ ਮੇਰੀਏ, ਤੇਰੇ ਬਾਅਦ ਹਯਾਤੀ ਇੰਜ ਹੋਈ ਜਿਵੇਂ ਰਾਖ ਪੁਰਾਣੀ ਲੀਰ ਦੀ, ਇੱਕ ਯਾਦ ਨੇ ਸੀਨਾ ਪਾੜਿਆ, ਇੱਕ ਯਾਦ ਕਲੇਜਾ ਚੀਰਦੀ, ਗੱਲ ਸੁਣ ਨੀ ਮਾਏ ਮੇਰੀਏ, ਤੇਰੇ ਬਾਜ ਨੇ ਰਾਤਾਂ ਨੇਰੀਆਂ, ਤੇਰੇ ਬਾਜ ਨੇ ਰਾਤਾਂ ਨੇਰੀਆਂ, ਸਭ ਬੁਝ ਗਏ ਦੀਵੇ ਆਸ ਦੇ, ਤੂੰ ਜਦ ਦੀਆਂ ਅੱਖਾਂ ਫੇਰੀਆਂ, ਸਾਡੇ ਆਲ ਦੁਆਲੇ ਮੂਰਤਾਂ, ਸਾਡੇ ਚਾਰ ਚੁਫੇਰੇ ਟੇਰੀਆਂ, ਗੱਲ ਸੁਣ ਨੀ ਮਾਏ ਮੇਰੀਏ, ਤੇਰੇ ਬਾਅਦ ਵੀ ਜੀਣਾ ਕੀ ਜੀਣਾ, ਸਾਡੇ ਹਾਲ ਪੁਰਾਣੀਆਂ ਕਿਕਰਾਂ ਦੇ, ਨਾ ਰੂਪ ਰਿਹਾ ਨਾ ਰੰਗ ਰਿਹਾ, ਨਾ ਜੀਣ ਦਾ ਕੋਈ ਢੰਗ ਰਿਹਾ, ਕੋਈ ਦਰਦ ਗਵਾਚੀਆਂ ਰੂਹਾਂ ਦਾ, ਨਿਤ ਸੂਲੀ ਉੱਤੇ ਟੰਗ ਰਿਹਾ, ਗੱਲ ਸੁਣ ਨੀ ਮਾਏ ਮੇਰੀਏ, ਤੇਰੇ ਨਾਲ ਸੀ ਚਾਨਣ ਤਾਰਿਆਂ ਦਾ, ਤੇਰੇ ਨਾਲ ਸੀ ਰੰਗ ਬਹਾਰ ਦੇ, ਇੱਕ ਵਾਰ ਤੇ ਵੇਖ ਲੈ ਰੋਂਦਿਆਂ ਨੂੰ, ਇੱਕ ਵਾਰ ਕਲੇਜਾ ਠਾਰ ਦੇ, ਜਾਂ ਮਾਰ ਦੇ ਇਸ ਵਿਛੋੜੇ ਨੂੰ, ਜਾਂ ਸਾਨੂੰ ਵੀ ਅੱਜ ਮਾਰ ਦੇ, ਗੱਲ ਸੁਣ ਨੀ ਮਾਏ ਮੇਰੀਏ, ਗੱਲ ਸੁਣ ਨੀ ਮਾਏ ਮੇਰੀ। ਤੇ ਇਹ ਨਜ਼ਮ ਕਹੀ ਸੀ ਸਰ ਜੀ ਇਸ ਤੇ, ਇਹ ਵੀ ਬਹੁਤ ਜ਼ਿਆਦਾ ਵਾਇਰਲ ਹੋਈ। ਇਹਨੂੰ ਰਮਜ਼ਾਨ ਜਾਨੀ ਨੇ ਗਾਇਆ, ਇਹ ਰਮਜ਼ਾਨ ਜਾਨੀ ਨੇ ਗਾਇਆ, ਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਿੰਗਰਸ ਨੇ ਗਾਇਆ, ਲੇਕਿਨ ਜਿਹੜਾ ਮੁੱਢ ਸੀ ਉਹ ਉਹਨਾਂ ਨੇ ਰਮਜ਼ਾਨ ਜਾਨੀ ਨੇ ਹੀ ਇਸ ਨੂੰ ਗਾਇਆ ਸੀ। ਵੀ ਕੋਈ ਨਾ ਕੋਈ ਇਨਸੀਡੈਂਟ, ਕੋਈ ਨਾ ਕੋਈ ਵਾਕਿਆ ਜਿਹੜਾ, ਜੇ ਤੁਸੀਂ ਜਦੋਂ ਮਾਂ ਇਸ ਦੁਨੀਆ ਤੋਂ ਤੁਰ ਗਏ, ਮਤਲਬ ਵੀ ਉਹਨਾਂ ਦਾ ਬਹੁਤ, ਜਿਵੇਂ ਤੁਸੀਂ ਆਂਦੇ ਹੋ ਨਾ ਵੀ ਇਹ ਫੀਲਿੰਗ ਹੁੰਦੀ, ਕੈਫੀਅਤ ਹੁੰਦੀ ਹੈ। ਮਾਂ ਪਿਓ ਦਾ ਨਾ ਇੱਕ ਬੜਾ ਕੰਟਰੀਬਿਊਸ਼ਨ ਹੈ ਤੁਹਾਡੀ ਲਾਈਫ ਦੇ ਅੰਦਰ। ਤੁਸੀਂ ਅਹਿਸਾਸ ਉਦੋਂ ਹੁੰਦਾ ਹੈ ਕਿ ਮੈਂ ਆਪਣੇ ਬਾਪ ਨੇ ਮੇਰਾ ਉਹ ਨਹੀਂ ਵੇਖਿਆ ਜੋ ਇੱਕ ਉਠਾਨ ਸੀ ਨਾ ਜੋ ਮੇਰੀ ਮਾਂ ਨੇ ਵੇਖੀ, ਉਹ ਡਿਊਰਿੰਗ ਸਟੱਡੀ ਮੇਰੀ ਜਿਹੜਾ ਮੇਰੇ ਵਾਲਾ ਸਾਹਿਬ ਦੀ ਡੈਥ ਹੋ ਗਈ ਸੀ। ਤੇ ਇਹ ਜਿਹੜਾ ਹੈ ਮੈਂ ਇੱਕ ਖਰਾਜੇ ਤਹਿਸੀਨ ਪੇਸ਼ ਕੀਤਾ ਸੀ ਚੜਾਵੇ ਦੇ ਨਾਮ ਤੋਂ, ਬਾਪ ਤੇ ਮਾਂ ਦੇ ਨਾਮ, ਕਿ ਉਸ ਬਾਪੂ ਦੇ ਨਾਂ ਜਿਸਨੇ ਚਰਖਾ ਹਿਜਰ ਦਾ ਕੱਤਿਆ, ਗਲਮਾ ਲਹੂ ਲਹਾਨ, ਜਿਸਨੇ ਹੱਥ ਜ਼ਮੀਨ ਦੇ ਫੜ ਕੇ ਲੰਘੇ 7 ਅਸਮਾਨ, ਤੇ ਉਸ ਬਾਪੂ ਦੇ ਨਾਂ ਜਿਸਨੇ ਭਾਰ ਕਫਨ ਦਾ ਚੁੱਕਿਆ, ਕੰਧ ਅਨਖਾਂ ਦੀ ਢਾਈ, ਹੁੱਜਾ ਮਾਰ ਕੇ ਸੂਰਜ ਕੱਢਿਆ, ਸੁੱਤੀ ਅੱਖ ਜਗਾਈ, ਤੇ ਉਸ ਬਾਪੂ ਦੇ ਨਾਮ ਜਿਸ ਦੇ ਮੁੜਕੇ ਵਿੱਚੋਂ ਨਿਕਲੀ ਸੁਫਨਿਆਂ ਦੀ ਤਾਬੀਰ, ਬੂਹੇ ਉੱਤੇ ਅੱਜ ਵੀ ਜਿਸ ਦੀ ਟੰਗੀ ਹੈ ਤਸਵੀਰ, ਪਲਕਾਂ ਉੱਤੇ ਨੀਰ, ਤੇ ਉਸ ਅਮੜੀ ਦੇ ਨਾਂ ਜਿਸ ਦਾ ਰੂਪ ਮਸੀਤਾਂ ਵਰਗਾ, ਹੱਥ ਅੰਬਰਾਂ ਦੀ ਛਾਂ, ਉਸ ਅਮੜੀ ਦੇ ਨਾਂ ਜਿਸ ਨੇ ਰਤ ਕਲੇਜਿਓਂ ਕੱਢੀ, ਭਰ ਭਰ ਬੁੱਕ ਪਿਆਈ, ਅੱਡੀ ਮਾਰ ਕੇ ਜ਼ਮਜ਼ਮ ਕੱਢਿਆ, ਆਪ ਰਹੀ ਤਰਹਾਈ, ਤੇ ਉਸ ਅਮੜੀ ਦੇ ਨਾਂ ਜਿਸ ਨੇ ਹਿੱਕ ਤੇ ਸੂਰਜ ਡੱਕਿਆ, ਡੱਕਿਆ ਰਾਤ ਦਾ ਕਹਿਰ, ਜਿਸ ਨੇ ਪੀਤਾ ਦੁੱਖ ਹਿਜਰਾਂ ਦਾ, ਪੀਤਾ ਅੱਖ ਦਾ ਜ਼ਹਿਰ, ਉਸ ਬਾਪੂ ਦੇ ਨਾਂ, ਉਸ ਅਮੜੀ ਦੇ ਨਾਂ। ਵਾਹ ਵਾਹ, ਕੀ ਬਾਤ। ਤੇ ਇਹ ਰਿਸ਼ਤੇ ਐਸੇ ਨੇ ਜਿਨ੍ਹਾਂ ਦੇ ਨਾਲ ਜਿਹੜਾ ਬੰਦੇ ਦੀ ਅਫੀਲੀਏਸ਼ਨ ਹੈ ਤੇ ਉਸ ਨੂੰ ਨਾਲ ਲੈ ਲੈ ਕੇ ਟੁਰਦਾ ਹੈ, ਤੇ ਉਹ ਸ਼ਾਇਰੀ 'ਚ, ਮੁਸੱਵਰੀ 'ਚ, ਪੇਂਟਿੰਗ 'ਚ ਕਿਧਰੇ ਨਾ ਕਿਧਰੇ ਉਸ ਦਾ ਇਜ਼ਹਾਰ ਹੁੰਦਾ ਰਹਿੰਦਾ। ਅੱਛਾ, ਇਹ ਦੱਸਿਓ ਫਕੀਰ ਸਾਹਿਬ, ਇਹਦੇ ਨਾਲ ਨਾਲ ਕੁਛ ਹੋਰ ਵੀ ਕਰ ਰਹੇ ਹੋ, ਮਤਲਬ ਵੀ ਡਰਾਮਾ ਜਾਂ ਫਿਲਮ ਜਾਂ ਕੋਈ ਇਸ ਤਰ੍ਹਾਂ ਦਾ?
ਇੱਕ ਮੈਂ ਨਸਰ ਦੀ ਕਿਤਾਬ ਲਿਖੀ ਸੀ ਜਿਹਦੇ ਵਿੱਚ ਮੈਂ ਖੋਜ ਕੀਤੀ ਸੀ ਡਿਸਟ੍ਰਿਕਟ ਬਹਾਵਲ ਨਗਰ ਦੀਆਂ 5 ਤਹਿਸੀਲਾਂ ਨੇ, ਜਿਸ 'ਚ ਫੋਟਾਵਾਸ ਹੈ, ਹਰੂਨਾਬਾਦ ਹੈ, ਮਿੰਚਨਾਬਾਦ ਹੈ, ਬਹਾਵਲ ਨਗਰ ਤੇ ਚਿਸ਼ਤੀਆਂ ਹੈ। ਇਸ 'ਚ ਜਿਤਨੇ ਪੰਜਾਬੀ ਰਾਈਟਰਸ ਗੁਜ਼ਰੇ ਨੇ ਉਹ ਫੌਤ ਹੋ ਚੁੱਕੇ ਨੇ ਜਾਂ ਮੌਜੂਦ ਨੇ, ਉਹਨਾਂ ਦੇ ਮੈਂ ਸਕੈਚ ਸਮੈਤ, ਪਿਕਚਰ ਸਮੈਤ ਉਹਨਾਂ ਤੇ ਆਰਟੀਕਲਸ ਲਿਖੇ ਨੇ। ਉਸ ਆਰਟੀਕਲਸ ਦੀ ਉਹ ਜ਼ਖਾਮਤ ਵੀ 300 ਦੇ ਕਰੀਬ ਪੇਜਸ ਸੀ। ਉਸ ਕਿਤਾਬ ਨੂੰ ਵੀ ਗਵਰਨਮੈਂਟ ਆਫ ਪੰਜਾਬ ਵੱਲੋਂ ਪਿਲਾਕ ਅਵਾਰਡ ਮਿਲਿਆ। ਬਾਕੀ ਮੇਰੀ ਸ਼ਾਇਰੀ ਨੂੰ ਵੀ ਗਵਰਨਮੈਂਟ ਵੱਲੋਂ ਕਈ ਦਫਾ ਅਵਾਰਡਸ ਮਿਲ ਚੁੱਕੇ ਨੇ। ਤੇ ਅਵਾਰਡਸ ਤਾਂ ਇੱਕ ਤੁਹਾਡਾ ਆਵਾਮ 'ਚ ਪਜ਼ੀਰਾਈ ਹੈ, ਲੇਕਿਨ ਅਸਲ ਜਿਹੜੀ ਐਕਸੈਪਟੈਂਸ ਹੈ ਉਹ ਇਦਾਰਿਆਂ ਵੱਲੋਂ ਹੈ। ਉਸ 'ਚ ਮਸੂਦ ਖੱਦਰ ਪੋਸ਼ ਅਵਾਰਡ ਹੈ, ਉਹ ਮਿਲ ਚੁੱਕਿਆ ਹੈ। ਬਾਬਾ ਫਰੀਦ ਅਦਬੀ ਅਵਾਰਡ ਹੈ, ਪਿਲਾਕ ਅਵਾਰਡ 3 ਦਫਾ ਮਿਲ ਚੁੱਕਿਆ ਹੈ। ਤੇ ਇਸ ਤਰ੍ਹਾਂ ਉਹ ਨਸਰ ਦੀ ਕਿਤਾਬ ਹੁਣ ਇੰਡੀਆ ਛਪ ਰਹੀ ਹੈ, ਕੂਕ ਸਰਹੱਦੋਂ ਪਾਰ ਦੇ ਨਾਮ ਤੋਂ। ਉਹ ਨਸਰ ਛਪੀ ਹੈ, ਉਹ ਕਹਾਣੀ ਵੀ ਲਿਖੀ ਦੀ ਹੈ, ਲੇਕਿਨ ਕਹਾਣੀਆਂ ਦੀ ਹਲੇ ਕਿਤਾਬ ਨਹੀਂ ਆਈ। ਹੁਣ ਲਿਖ ਰਹੇ ਹੋ ਵੀ। ਬਹੁਤ ਸ਼ੁਕਰੀਆ ਤੁਹਾਡਾ ਸਗੀਰ ਸਾਹਿਬ, ਟਾਈਮ ਤੁਹਾਡਾ ਕਾਫੀ ਲੈ ਲਿਆ। ਵੈਸੇ ਤੇ ਬਹੁਤ ਕੁਝ ਹੋਰ ਸੁਣਨ ਵਾਲਾ ਸੀ। ਤੁਹਾਡੀ ਸ਼ਾਇਰੀ ਇੱਕ ਹੋਰ ਦਸੰਬਰ, ਤੇ ਉਹ ਜਾਂਦੇ ਜਾਂਦੇ ਉਹ ਵੀ ਸਾਨੂੰ ਥੋੜਾ ਜਿਹਾ। ਦਸੰਬਰ ਲੰਘ ਗਿਆ ਜੀ, ਉਹ ਦਸੰਬਰ ਵੈਸੇ ਲੰਘ ਗਿਆ, ਜਨਵਰੀ ਆ ਗਿਆ ਹੁਣ। ਹਾਂਜੀ, ਜਨਵਰੀ ਤੇ ਦਸੰਬਰ। ਜਨਵਰੀ 'ਚ ਦਸੰਬਰ ਸੁਣਾ ਦਿਓ। ਦਸੰਬਰ ਲੰਘ ਗਿਆ ਜੀ ਕਿ ਸਾਡੀ ਅੱਖ ਦੀ ਰੱਤ ਨਿਚੋੜ ਕੇ, ਸਾਡੀ ਅੱਖ ਦੀ ਰੱਤ ਨਿਚੋੜ ਕੇ, ਸਾਨੂੰ ਵਿੱਚ ਰਾਹਾਂ ਦੇ ਛੋੜ ਕੇ, ਸਾਨੂੰ ਦਰਦਾਂ ਦੇ ਨਾਲ ਜੋੜ ਕੇ, ਕੋਈ ਨਾਗ ਹਿਜਰ ਦਾ ਡੰਗ ਗਿਆ, ਇੱਕ ਹੋਰ ਦਸੰਬਰ ਲੰਘ ਗਿਆ। ਸਾਡੇ ਮਾਸ ਦਾ ਬਾਲਨ ਬਾਲ ਕੇ, ਸਾਡਾ ਹੱਸਦਾ ਜੋਬਨ ਗਾਲ ਕੇ, ਸਾਨੂੰ ਅੱਗਾਂ ਵਿੱਚ ਉਛਾਲ ਕੇ, ਕੋਈ ਸੂਲੀ ਉੱਤੇ ਟੰਗ ਗਿਆ, ਇੱਕ ਹੋਰ ਦਸੰਬਰ ਲੰਘ ਗਿਆ। ਤੇ 2 ਅੱਖਰ ਪਿਆਰ ਦੇ ਬੋਲ ਕੇ, ਕੰਨਾਂ ਵਿੱਚ ਮਿਸ਼ਰੀ ਘੋਲ ਕੇ, ਸਾਨੂੰ ਨਸ਼ਿਆਂ ਵਿੱਚ ਮਧੋਲ ਕੇ, ਕੋਈ ਰੰਗ ਆਪਣੇ ਵਿੱਚ ਰੰਗ ਗਿਆ, ਇੱਕ ਹੋਰ ਦਸੰਬਰ ਲੰਘ ਗਿਆ। ਤੇ ਸਾਨੂੰ ਅੰਦਰੋਂ ਅੰਦਰੀ ਤੋੜ ਕੇ, ਸਾਨੂੰ ਕੱਖਾਂ ਵਾਂਗ ਮਰੋੜ ਕੇ, ਸਾਨੂੰ ਕਬਰਾਂ ਦੇ ਵਿੱਚ ਰੋੜ ਕੇ, ਕੋਈ ਸਾਵਾਂ ਸਾਥੋਂ ਮੰਗ ਗਿਆ, ਇੱਕ ਹੋਰ ਦਸੰਬਰ ਲੰਘ ਗਿਆ। ਤੇ ਸਾਡੇ ਦਿਲ ਦਾ ਬੂਹਾ ਖੋਲ ਕੇ, ਸਾਡਾ ਸੀਨਾ ਅੰਦਰੋਂ ਫੋਲ ਕੇ, ਸਾਨੂੰ ਵਿੱਚ ਖਾਬਾਂ ਦੇ ਰੋਲ ਕੇ, ਕੋਈ ਬੱਦਲ ਥਲ ਦਾ ਖੰਘ ਗਿਆ, ਇੱਕ ਹੋਰ ਦਸੰਬਰ ਲੰਘ ਗਿਆ, ਇੱਕ ਹੋਰ ਦਸੰਬਰ ਲੰਘ ਗਿਆ। ਜਨਵਰੀ ਜਿਹੜਾ ਚੜਿਆ ਹੈ, ਇਹ ਜਨਵਰੀ ਤੇ ਵੀ ਮੈਂ ਆਖਰੀ ਨਜ਼ਮ ਸੁਣਾ ਕੇ ਮੈਂ ਇਜਾਜ਼ਤ ਚਾਹਾਂਗਾ ਕਿ ਨਵਾਂ ਸਾਲ ਆਇਆ ਹੈ। ਤੇ ਉਹਦੇ ਤੇ ਮੈਂ ਕਿਹਾ ਸੀ, ਜਿਹੜੀ ਇਹ ਵੀ ਬੜੀ ਵਾਇਰਲ ਹੋਈ, ਕਿ ਪਿਛਲੇ ਸਾਲ ਵੀ ਸੋਚਿਆ ਸੀ ਕਿ ਹੋਰ ਮੁਹੱਬਤ ਨਹੀਂ ਕਰਨੀ, ਦਿਲ ਕਿਸੇ ਨੂੰ ਨਹੀਂ ਦੇਣਾ, ਜਾਨ ਤਲੀ ਤੇ ਨਹੀਂ ਤਰਨੀ, ਨਾ ਕੋਈ ਅੱਖ ਨਸ਼ੀਲੀ ਤੱਕਨੀ, ਨਾ ਕੋਈ ਬਦਨ ਗੁਲਾਬੀ, ਨਾ ਕੋਈ ਜਾਮ ਇਸ਼ਕ ਦਾ ਪੀਣਾ, ਨਾ ਕੋਈ ਹੋਂਠ ਸ਼ਰਾਬੀ, ਨਾ ਕੋਈ ਜ਼ੁਲਫ ਦਾ ਕੁੰਡਲ ਤੱਕਣਾ, ਨਾ ਕੋਈ ਸੰਦਲ ਬਾਵਾਂ, ਨਾ ਕੋਈ ਅੱਗ ਇਸ਼ਕ ਦੀ ਮੰਗਣੀ, ਨਾ ਕੋਈ ਨਿੱਘੀਆਂ ਸਾਵਾਂ। ਇਸ ਵਰੇ ਮੈਂ ਸੋਚਿਆ ਹੈ ਕਿ ਆਪਣੇ ਆਪ ਨੂੰ ਕੋਲ ਬਿਠਾ ਕੇ ਰੋਜ਼ ਇੱਕ ਫੋਟੋ ਖਿੱਚਾਂ, ਆਪਣਾ ਹਾਲ ਸੁਣਾਵਾਂ ਖੁਦ ਨੂੰ, ਆਪਣਾ ਹਾਲ ਹੀ ਪੁੱਛਾਂ, ਕੁੱਪ ਹਨੇਰੀਆਂ ਰਾਤਾਂ ਕੋਲੋਂ ਪੋਰਾ ਨਾ ਘਬਰਾਵਾਂ, ਰੱਸੀ ਸੁੱਟ ਕੇ ਅੰਬਰਾਂ ਵਿੱਚੋਂ ਚਾਨਣ ਕੱਢ ਲਿਆਵਾਂ। ਇਸ ਵਰੇ ਵੀ ਸੋਚਿਆ ਹੈ ਕਿ ਦਿਲ ਕਿਸੇ ਨੂੰ ਨਹੀਂ ਦੇਣਾ, ਜਾਨ ਤਲੀ ਤੇ ਨਹੀਂ ਤਰਨੀ, ਹੋਰ ਮੁਹੱਬਤ ਨਹੀਂ ਕਰਨੀ। ਵਾਹ ਵਾਹ ਵਾਹ, ਇਹ ਜਨਵਰੀ ਉਮਰੇ ਤੇ ਨਹੀਂ ਜਾਣਾ ਕਿਤੇ, ਵੀ ਕੁਝ ਵੀ ਨਹੀਂ ਕਰਨਾ। ਇਹਦਾ ਮਤਲਬ ਹੈ ਕਿ ਪਿਛਲੇ ਸਾਲ ਵੀ ਸੋਚਿਆ ਸੀ ਕਿ ਨਹੀਂ ਕਰਨੀ, ਲੇਕਿਨ ਇਸ ਵਾਰੇ ਵੀ ਸੋਚ ਰਹੇ ਨਹੀਂ ਕਰਨੀ, ਮਤਲਬ ਹੋ ਜਾਂਦੀ ਹੈ ਤੇ ਇਹ ਬੰਦਾ ਰੁਕ ਜਾਂਦਾ ਹੈ। ਉਹ ਹੈ ਨਾ ਕਿ ਕਿੰਨੀ ਵਾਰ ਮੁਹੱਬਤ ਕੀਤੀ, ਦਾਰੂ ਪੀਤੀ, ਸੁਰਤ ਗਵਾਈ, ਸਿਗਟਾਂ ਪੀ ਪੀ ਰਾਤ ਲੰਘਾਈ, ਪਰ ਇੱਕ ਚੰਦਰਾ ਦਿਲ ਨਹੀਂ ਰੱਜਿਆ, ਤੇਰੇ ਵਰਗਾ ਹੋਰ ਨਹੀਂ ਲੱਭਿਆ। ਵਾਹ ਵਾਹ ਵਾਹ, ਕੀ ਬਾਤ ਕੀ ਬਾਤ, ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ, ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ। ਬਹੁਤ ਸੋਹਣੀ ਬੈਠਕ ਰਹੀ, ਬਹੁਤ ਸੋਹਣਾ ਤੁਸੀਂ ਸਾਨੂੰ ਜਿਹੜਾ ਕਲਾਮ ਸੁਣਾਇਆ, ਜਿਹੜੀ ਆਪਣੀ ਸ਼ਾਇਰੀ ਸੁਣਾਈ। ਨਾਸਤਾ ਮੇਰੀ ਤੁਸੀਂ ਤੇ ਇਹ ਕਰਦੇ, ਮੇਰੀ ਜ਼ਾਤੀ ਖੁਆਇਸ਼ ਸੀ ਤੁਹਾਡੇ ਨਾਲ ਗੱਪਸ਼ਪ ਲਾਉਣ ਦੀ, ਕਿਉਂਕਿ ਜੋ ਤੁਸੀਂ ਕੰਮ ਕਰ ਰਹੇ ਹੋ ਨਾ, ਉਹ ਸਾਨੂੰ ਤਾਂ ਜਿੱਧਰੋਂ ਸੱਦ ਆਉਂਦੀ ਅਸੀਂ ਤੇ ਟੁਰ ਪੈਂਦੇ ਹਾਂ, ਕਿ ਉਹ ਹੈ ਕਿ ਹੰਝੂ ਬੀਜ ਕੇ ਨਜ਼ਮਾਂ ਕੱਢੀਆਂ, ਨਜ਼ਮਾਂ ਵਿੱਚੋਂ ਹਾਸੇ, ਜਿੱਧਰੋਂ ਬਾਂਗ ਇਸ਼ਕ ਦੀ ਆਈ
ਟੁਰ ਪਏ ਉਸੇ ਉਸੇ ਪਾਸੇ। ਤੇ ਤੁਸੀਂ ਇਸ ਪੈਗਾਮ ਨੂੰ ਲੈ ਕੇ ਟੁਰੇ ਹੋਏ ਹੋ ਤੇ ਅਸੀਂ ਵੀ, ਤੇ ਬਹੁਤ ਅੱਛਾ ਲੱਗਿਆ ਤੇ ਬਹੁਤ ਸਾਰਾ ਬਹੁਤ ਸ਼ੁਕਰੀਆ, ਥੈਂਕ ਯੂ ਬਹੁਤ ਸ਼ੁਕਰੀਆ। ਮਿਲਦੇ ਹਾਂ ਬਹੁਤ ਜਲਦ ਫਿਰ। ਬਹੁਤ ਸ਼ੁਕਰੀਆ ਜੀ। ਸਾਰੇ ਦੋਸਤਾਂ ਨੂੰ ਹੋਪਫੁਲੀ ਅੱਜ ਦੀ ਪੋਡਕਾਸਟ ਸਾਡੀ ਵਧੀਆ ਲੱਗੀ ਹੋਏਗੀ। ਜੇ ਵਧੀਆ ਲੱਗੀ ਆ ਤੇ ਇੱਕ ਵਾਰੀ ਕਮੈਂਟ ਕਰਕੇ ਐਪਰੀਸੀਏਸ਼ਨ ਸਗੀਰ ਸਾਹਿਬ ਦੀ ਜ਼ਰੂਰ, ਕਿਹੜਾ ਸ਼ੇਅਰ ਚੰਗੇ ਲੱਗੇ, ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਜ਼ਰੂਰ ਦੱਸ ਦਿਓ। ਮਿਲਦੇ ਹਾਂ ਤੁਹਾਨੂੰ ਫਿਰ, ਰੱਬ ਰੱਖਾ।